ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਨਾ, ਟੋਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 29 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਗੱਲ ਕਰੀਏ ਇੱਕ ਸਿਆਸਤਦਾਨ ਵੱਲੋਂ ਦਿੱਤੀ ਗਈ ਇੰਟਰਵਿਊ ਦੇ ਬਾਰੇ। ਤੇ ਉਹ ਇੰਟਰਵਿਊ ਦੇ ਵਿੱਚ ਗੱਲਬਾਤ ਕਰ ਰਹੇ ਸਨ ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਜਿੰਦਰ ਕੌਰ ਭੱਠਲ। ਉਹਨਾਂ ਨੇ ਜੋ ਇੰਟਰਵਿਊ ਦੇ ਵਿੱਚ ਗੱਲ ਕਹੀ, ਜੋ ਮੁੱਦਾ ਛੋਇਆ, ਉਹਨਾਂ ਨੇ ਪਿਛਲੇ ਸੰਦਰਭ ਦੇ ਵਿੱਚ ਜਾਣਦਿਆਂ ਕੁਝ ਤੱਥ ਤੇ ਹਵਾਲੇ ਦਿੱਤੇ, ਜਿਹਦੇ ਵਿੱਚ ਉਹਨਾਂ ਨੇ ਪੰਜਾਬ ਨੂੰ ਅਰਾਜਕਤਾ ਦੇ ਵੱਲ ਧੱਕਣ ਦੀ ਗੱਲ ਕੀਤੀ। ਉਹਨਾਂ ਦੇ ਜਿਹੜੇ ਬੋਲ ਨੇ, ਬੇਸ਼ੱਕ ਉਸ ਤੋਂ ਬਾਅਦ ਆਪਾਂ ਦੇਖਿਆ ਆਮ ਆਦਮੀ ਪਾਰਟੀ ਵਾਲੇ ਬੜੇ ਤਲਖ ਕਲਾਮੀ ਦੇ ਵਿੱਚ ਆਏ, ਕਾਂਗਰਸ ਤੋਂ ਹਿਸਾਬ ਕਿਤਾਬ ਮੰਗਣ ਲੱਗ ਪਏ, ਸਿਆਸਤ ਸ਼ੁਰੂ ਹੋਈ। ਉਹ ਤਾਂ ਆਪਾਂ ਨੂੰ ਪਤਾ ਹੀ ਸੀ ਕਿ ਸ਼ੁਰੂ ਹੋਣੀ ਹੈ। ਕਿ ਉਹਨਾਂ ਦੇ ਬੋਲ ਅੱਜ ਵੀ ਸੱਚ ਹੋ ਰਹੇ ਨੇ, ਅੱਜ ਵੀ ਪ੍ਰਸੰਗਿਕ ਨੇ ਇੱਕ ਤਰੀਕੇ ਦੇ ਨਾਲ। ਬੀਬੀ ਰਜਿੰਦਰ ਕੌਰ ਭੱਠਲ 4 ਕੁ ਮਹੀਨਿਆਂ ਲਈ ਪੰਜਾਬ ਦੀ ਮੁੱਖ ਮੰਤਰੀ ਰਹੀ ਹੈ ਜੀ। ਤੇ ਉਹ 4 ਮਹੀਨਿਆਂ ਦੇ ਕਾਰਜਕਾਲ ਦੇ ਹਵਾਲੇ ਨਾਲ ਇੱਕ ਇੰਟਰਵਿਊ 'ਚ ਗੱਲ ਕਰ ਰਹੇ ਸੀ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਤਦ ਮੈਨੂੰ ਅਕਸਰ ਕਹਿੰਦੇ ਅਫਸਰ ਸਲਾਹਾਂ ਦਿੰਦੇ ਹੀ ਰਹਿੰਦੇ ਹੁੰਦੇ ਨੇ ਸਰਕਾਰਾਂ ਨੂੰ, ਤੇ ਪੁੱਠੀਆਂ ਸਿੱਧੀਆਂ, ਚੰਗੀਆਂ ਮਾੜੀਆਂ ਸਲਾਹਾਂ ਮਿਲਦੀਆਂ ਰਹਿੰਦੀਆਂ ਨੇ, ਅਮਲ ਕਰਨਾ ਨਹੀਂ ਕਰਨਾ ਸਾਡੀ ਮਰਜ਼ੀ। ਕਹਿੰਦੀ ਉਹਨਾਂ 'ਚੋਂ ਇੱਕ ਸਲਾਹ ਆਈ ਜਿਹੜੀ ਬੜੀ ਬੇਤੁਕੀ ਸੀ ਕਿ ਬੀਬੀ ਜੀ, ਜੇ ਆਪਾਂ ਪੰਜਾਬ 'ਚ ਆਪਣੀ ਸਰਕਾਰ ਦੁਬਾਰਾ ਰਿਪੀਟ ਕਰਨੀ ਆ ਤਾਂ ਸਾਨੂੰ ਰੇਲ ਗੱਡੀਆਂ, ਬੱਸ ਅੱਡਿਆਂ, ਭੀੜ ਭੜੱਕੇ ਵਾਲੇ ਬਾਜ਼ਾਰਾਂ ਬਜ਼ੂਰਾਂ 'ਚ ਧਮਾਕੇ ਕਰਾਉਣੇ ਚਾਹੀਦੇ ਆ ਕੁਛ। ਅੱਛਾ। ਹੁਣ ਰਜਿੰਦਰ ਕੌਰ ਭੱਠਲ ਕਹਿੰਦੀ ਕਿ ਜਦੋਂ ਮੈਨੂੰ ਇਹ ਸਲਾਹ ਦਿੱਤੀ ਮੈਂ ਅਫਸਰ ਤਾੜ ਤੇ। ਜਦੋਂ ਮੈਂ ਇਹ ਗੱਲ ਸੁਣ ਪੜ ਰਿਹਾ ਸੀ ਤਾਂ ਮੇਰੇ ਜ਼ਿਹਨ 'ਚ ਕੁੱਕਰ ਬੰਬ ਆ ਰਿਹਾ ਸੀ। ਸਹੀ ਗੱਲ, ਬਿਲਕੁਲ। ਸਭ ਨੂੰ ਚੇਤੇ ਹੋਣਾ, ਉਹ ਜੱਸੀ ਦੀ ਰੈਲੀ ਕਰ ਰਹੀ ਸੀ, ਬਾਹਰ ਕੁੱਕਰ ਬੰਬ ਫਟ ਗਿਆ। ਤੇ ਮੇਰੇ ਧਿਆਨ 'ਚ ਆਇਆ ਕਿ ਕੀ ਇਹ ਇਸ ਕੜੀ ਦੇ ਵਿੱਚ ਦੇਖਿਆ ਜਾ ਸਕਦੀ ਹੈ ਘਟਨਾ। ਸਹੀ। ਉਹ ਤੋਂ ਗਾਂਹ ਵੱਧ ਕੇ ਜਦੋਂ ਮੈਂ ਮੌਜੂਦਾ ਦੌਰ ਦੇਖਦਾ ਤਾਂ ਮੈਨੂੰ ਇਹ ਗੱਲਾਂ ਸੱਚ ਦੇ ਨੇੜੇ ਤੇੜੇ ਲੱਗਦੀਆਂ। ਸਹੀ ਹੈ ਕਿ ਅੱਜ ਪੰਜਾਬ 'ਚ ਜੋ ਘਟਨਾਕ੍ਰਮ ਵਾਪਰ ਰਹੇ ਨੇ, ਮਤਲਬ ਭੀੜ ਵਾਲਾ ਇਲਾਕਾ ਨਹੀਂ ਡਰ ਲੱਗਦਾ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ। SSP ਦੇ ਦਫ਼ਤਰ ਮੂਹਰੇ ਜਿੱਥੇ ਪੁਲਿਸ ਸਭ ਤੋਂ ਵੱਧ ਚੌਕਸ ਤੇ ਸਭ ਤੋਂ ਗਿਣਤੀ 'ਚ ਵੱਧ ਹੁੰਦੀ ਆ, ਉੱਥੇ ਨਹੀਂ ਡਰ ਪੈ ਲੱਗਦਾ। ਖੇਡ ਮੈਦਾਨ ਜਿੱਥੇ ਮਤਲਬ ਚੰਗੇ ਜੁੱਸੇ ਵਾਲੇ ਬੰਦੇ ਖੜੇ ਹੁੰਦੇ ਨੇ, ਸਾਰਾ ਕੁਝ ਹੁੰਦਾ, ਗੋਲ ਧਾਰਾ ਬਣਿਆ ਹੁੰਦਾ ਹੈ ਨਾ, ਤੇ ਉੱਥੇ ਆ ਕੇ ਵਾਰਦਾਤ ਹੋ ਜਾਂਦੀ ਆ। ਜੀਪ ਘੇਰ ਕੇ ਵਾਰਦਾਤਾਂ ਹੋ ਜਾਂਦੀਆਂ ਨੇ, ਦੁਕਾਨ 'ਚ ਬੈਠੇ ਬੰਦੇ ਨੂੰ ਗੋਲੀਆਂ ਵੱਜ ਜਾਂਦੀਆਂ ਨੇ, ਬਾਜ਼ਾਰ 'ਚ ਤੁਰੇ ਜਾਂਦੇ ਰੋਕ ਕੇ ਲੁੱਟਾਂ ਖੋਹਾਂ ਹੋ ਜਾਂਦੀਆਂ ਨੇ। ਕੀ ਇਹ ਸਾਰਾ ਕੁਝ ਗੈਂਗਸਟਰ ਐਡੇ ਵੱਡੇ ਹੋ ਗਏ, ਲੁੱਟਾਂ ਖੋਹਾਂ ਕਰਨ ਵਾਲੇ ਐਡੇ ਵੱਡੇ ਹੋ ਗਏ ਕਿ ਉਹਨਾਂ ਨੂੰ ਨਾ ਕਾਨੂੰਨ ਦਾ ਡਰ, ਨਾ ਪੁਲਿਸ ਦਾ ਭੈ, ਨਾ ਅਦਾਲਤਾਂ ਦਾ ਡਰ, ਨਾ ਸਜ਼ਾ ਦਾ ਡਰ। ਕਿਤੇ ਉਹਨਾਂ ਦੇ ਉੱਤੇ ਰਾਜਨੀਤਿਕ ਛਤਰੀ ਤਾਂ ਨਹੀਂ ਤਣੀ ਵੀ ਕੋਈ। ਸਹੀ ਗੱਲ, ਬਿਲਕੁਲ। ਕੀ ਉਹ ਤੋਂ ਬਿਨਾਂ ਇਹ ਸੰਭਵ ਹੈ ਫਿਰ? ਕੀ ਬੀਬੀ ਭੱਠਲ ਨੂੰ ਜਿਹੜੀ ਉਸ ਸਮੇਂ ਸਲਾਹ ਦਿੱਤੀ ਜਾ ਰਹੀ ਸੀ, ਅੱਜ ਵੀ ਸਲਾਹ ਦੇਣ ਵਾਲੇ ਇਹੋ ਜਿਹੇ ਅਫਸਰ ਤੁਰੇ ਫਿਰਦੇ ਨੇ ਕੋਈ? ਇਹ ਉਹਨਾਂ ਦੀ ਸਲਾਹਾਂ ਨਾਲ ਹੈ ਕਿ ਹਾਂ। ਸੋ ਇਸ ਲਈ ਇਹ ਬਹੁਤ ਅਹਿਮ ਪਹਿਲੂ ਹੈ ਕਿ ਇਹ ਵਾਰਦਾਤਾਂ ਨੂੰ ਅੰਜਾਮ ਦੇ ਕੌਣ ਰਿਹਾ ਤੇ ਦਬਾ ਕੌਣ ਰਿਹਾ। ਕੀ ਸੱਤਾਧਾਰੀ ਧਿਰਾਂ ਦੇ ਵਿੱਚ ਇੰਨੀ ਮਤਲਬ ਬੇਦਰਦੀ ਆ ਗਈ ਹੈ ਕਿ ਉਹ ਇਸ ਕੰਮਾਂ ਨੂੰ ਅੰਜਾਮ ਦੇ ਰਹੇ ਨੇ? ਕਿਹੜੀ ਸੱਤਾ? ਸਹੀ ਹੈ, ਉਰੇ ਵਾਲੀ ਕਿ ਉੱਪਰ ਉੱਚੇ ਤਖਤ ਵਾਲੀ? ਜਾਂ ਉਹ ਕਾਲੇ ਨੇ ਜਿਹੜੇ ਸੱਤਾ ਚਾਉਣਾ ਚਾਹੁੰਦੇ ਨੇ, ਉਹ ਇੰਨੇ ਤਾਕਤਵਰ ਨੇ ਕਿ ਸੱਤਾਧਾਰੀ ਧਿਰ ਕੋਲ ਗ੍ਰਹਿ ਵਿਭਾਗ, ਪੁਲਿਸ ਤੰਤਰ, ਸਾਰਾ ਕੁਛ ਹੁੰਦਿਆਂ ਹੋਇਆਂ ਵੀ
ਉਹ ਬਾਹਰ ਬੈਠ ਕੇ ਅਗਲੀ ਵਾਰ ਸੱਤਾ ਆਉਣ ਲਈ ਇਹੀਆਂ ਹਰਕਤਾਂ ਨੂੰ ਅੰਜਾਮ ਦੇ ਰਹੇ ਕਿ ਲੋਕ ਇਹਨਾਂ ਤੋਂ ਦੁਖੀ ਹੋ ਜਾਣ। ਸਹੀ ਹੈ ਜੀ। ਕੌਣ ਕਰਾ ਰਿਹਾ? ਜੇ ਸੱਤਾ ਦਾ ਇਹਦੇ ਵਿੱਚ, ਸਿਆਸਤ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ, ਫਿਰ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਲਿਆਉਣ ਲਈ ਸਾਰੀਆਂ ਸਿਆਸੀ ਧਿਰਾਂ ਇੱਕ ਸਿਰ ਜੋੜ ਕੇ ਬੈਠ ਕੇ ਗੱਲ ਕਿਉਂ ਨਹੀਂ ਕਰਦੀਆਂ? ਤੇ ਇਸ ਮਸਲੇ ਤੇ ਖੁੱਲ੍ਹ ਕੇ ਬੋਲਦੀਆਂ ਵੀ ਕਿਉਂ ਨਹੀਂ ਕਿ ਆਪਣੇ ਆਪਣੇ ਸਮੇਂ ਦਾ ਕੋਈ ਪਾਲਾ ਡਰਾਉਂਦਾ? ਜੀ ਜੀ। ਸਵਾਲ ਤਾਂ ਬੀਬੀ ਭੱਠਲ ਨੇ ਬੜਾ ਵਾਜਬ ਚੱਕਿਆ, ਪਰ ਚੱਕਿਆ ਬੜੀ ਦੇਰ ਬਾਅਦ ਹੈ। ਮਤਲਬ ਸੂਬੇ ਦਾ ਸਭ ਤੋਂ ਜ਼ਿੰਮੇਵਾਰ ਨਾਗਰਿਕ ਹੁੰਦਾ ਮੁੱਖ ਮੰਤਰੀ। ਮੁੱਖ ਮੰਤਰੀ, ਸਹੀ ਗੱਲ ਹੈ, ਬਿਲਕੁਲ ਜੀ। ਪਹਿਲੇ ਨੰਬਰ ਦਾ ਨਾਗਰਿਕ ਹੈ ਸੂਬੇ ਦਾ। ਤੇ ਜੇ ਉਸ ਨੂੰ ਇਹੀ ਜਿਹੀ ਕੋਈ ਸਲਾਹ ਦੇ ਰਿਹਾ ਅਫਸਰ, ਤਾਂ ਉਹ ਸਲਾਹ ਨਹੀਂ ਜਨਾਬ, ਉਹ ਤਾਂ ਅਫਸਰ ਤੁਰਿਆ ਫਿਰਿਆ ਬੰਬ ਆਪ ਹੈ। ਤੁਸੀਂ ਨਹੀਂ ਮੰਨੀ, ਕਿਸੇ ਹੋਰ ਨੂੰ ਦਿੱਤੀ ਹੋਗੀ ਉਹਨੇ ਸਲਾਹ। ਸਹੀ ਗੱਲ ਹੈ, ਬਿਲਕੁਲ। ਤੇ ਤੁਸੀਂ ਉਹਦੇ ਤੇ ਕੀ ਕਾਰਵਾਈ ਕੀਤੀ? ਬਤੌਰ ਮੁੱਖ ਮੰਤਰੀ ਹੁੰਦਿਆਂ ਤੁਹਾਡੇ ਕੋਲ ਸ਼ਕਤੀਆਂ ਸੀ। ਸਹੀ ਗੱਲ ਹੈ, ਬਿਲਕੁਲ। ਤੁਸੀਂ ਜਦੇ ਬੁਲਾ ਕੇ ਗ੍ਰਿਫਤਾਰ ਕਰਾਇਆ ਹੁੰਦਾ, ਤੁਸੀਂ ਜਦੇ FIR ਕਟਾਈ ਹੁੰਦੀ ਉਹਦੇ ਖਿਲਾਫ। ਚਲੋ ਉਸ ਸਮੇਂ ਤੁਹਾਨੂੰ ਲੱਗਿਆ ਕਿ ਸਰਕਾਰ ਹੈ, ਮਾਮਲਾ ਵਿਗੜ ਜੂਗਾ, ਤੁਹਾਨੂੰ ਰਾਜਨੀਤਿਕ ਹਿੱਤ ਚੇਤੇ ਆ ਜਾਂਦੇ ਨੇ। ਹਾਂ ਬਿਲਕੁਲ। ਉਹ ਤਾਂ ਅੱਜ ਜਦੋਂ ਖੁਲਾਸਾ ਕਰਨੇ ਲੱਗੇ ਸੀ, ਫਿਰ ਨਾਮ ਖੁਲਾਸੇ ਕਰਨ ਤੋਂ ਕਿਉਂ ਡਰ ਲੱਗ ਗਿਆ? ਨਾਮ ਬੋਲ ਦਿੰਦੇ ਫਿਰ ਬੀਬੀ ਜੀ। ਜੀ ਸਹੀ ਹੈ। ਸੋ ਇਸ ਲਈ ਸਵਾਲ ਇਹ ਖੜਾ ਹੈ ਕਿ ਬੀਬੀ ਭੱਠਲ ਦੇ ਉਹ ਪਿਛਲੇ ਦਹਾਕਿਆਂ ਦੇ ਬੋਲ ਕਿ ਅੱਜ ਵੀ ਪੁੱਗ ਰਹੇ ਨੇ, ਕਿ ਅੱਜ ਵੀ ਸੱਚ ਨੇ, ਕਿ ਅੱਜ ਵੀ ਇਹ ਵਾਰਦਾਤਾਂ ਜੋ ਵਾਪਰ ਰਹੀਆਂ ਨੇ ਦੇ ਪਿੱਛੇ ਪੂਰੀ ਤਰ੍ਹਾਂ ਸਿਆਸਤ ਕੰਮ ਕਰ ਰਹੀ ਹੈ, ਕੋਈ ਸਿਆਸੀ ਜਮਾਤ, ਕੋਈ ਸਿਆਸੀ ਧਿਰ ਕੰਮ ਕਰ ਰਹੀ ਹੈ। ਸੋ ਕਿਉਂ ਨਹੀਂ ਬਾਕੀ ਧਿਰਾਂ ਬੋਲ ਪਾ ਰਹੀਆਂ, ਕਿਉਂ ਨਹੀਂ ਸਵਾਲ ਕਰ ਪਾ ਰਹੀਆਂ? ਇਹ ਸਵਾਲ ਵਾਜਬ ਹੈ ਜੀ ਫਿਰ। ਜੀ ਸਹੀ ਹੈ, ਬਿਲਕੁਲ। ਸ਼ਰਮਾ, ਜਿਹੜਾ ਤੁਸੀਂ ਮੌੜ ਬੰਬ ਧਮਾਕੇ ਤੋਂ ਲੈ ਕੇ ਹੋਰ ਵੀ ਗੱਲਾਂ ਸਾਂਝੀਆਂ ਕੀਤੀਆਂ ਨੇ ਨਾ, ਅਸਲ ਦੇ ਵਿੱਚ ਜਿਹੜੀ ਅਸਥਿਰਤਾ ਤੇ ਅਰਾਜਕਤਾ, ਉਹ ਤਾਂ ਇਹਨਾਂ ਗੱਲਾਂ ਵੱਲ ਹੀ ਇਸ਼ਾਰਾ ਕਰਦੀ ਹੈ ਵੀ ਇਹ ਅਜਿਹੀਆਂ ਆਫਰਾਂ ਤਾਂ ਸਮੇਂ ਦਰ ਸਮੇਂ ਆਉਂਦੀਆਂ ਰਹਿੰਦੀਆਂ ਹੋਣਗੀਆਂ, ਤੇ ਪਰ ਉਹਨਾਂ ਨੂੰ ਐਕਸੈਪਟ ਕਰਨ ਵਾਲੇ ਜਾਂ ਨਾ ਐਕਸੈਪਟ ਕਰਨ ਵਾਲੇ ਲੋਕ ਵੱਖੋ ਵੱਖਰੇ ਤੌਰ ਤੇ ਖੜੇ ਦਿਖਦੇ ਨੇ ਆਪਾਂ ਨੂੰ। ਪਰ ਕਮਾਲ ਦੀ ਗੱਲ ਆ ਵੀ ਇੱਡੀ ਹਿਮਾਕਤ ਅਫਸਰ ਕਰ ਲੈਂਦੇ ਆ ਇਹੋ ਜਿਹੀਆਂ ਗੱਲਾਂ। ਮੁੱਖ ਮੰਤਰੀ, ਜਿਹੜਾ ਤੁਸੀਂ ਕਿਹਾ ਵੀ ਇੱਕ ਨੰਬਰ ਦਾ ਜ਼ਿੰਮੇਵਾਰ ਨਾਗਰਿਕ ਮੁੱਖ ਮੰਤਰੀ ਹੁੰਦਾ ਰਾਜ ਦਾ, ਉਹਦੇ ਸਾਹਮਣੇ ਕਰਨ ਦੀਆਂ ਗੱਲਾਂ ਕਰ ਲੈਂਦੇ ਨੇ। ਅਗਲੀ ਗੱਲ ਧਮਕੀਆਂ ਦੀ ਕਰ ਲਈਏ, ਜਿਹਨਾਂ ਅਨਸਰਾਂ ਦਾ ਤੁਸੀਂ ਜ਼ਿਕਰ ਕੀਤਾ ਖਬਰ ਦੇ ਵਿੱਚ, ਪੰਜਾਬ ਸਰਕਾਰ ਦੇ ਕਹਿੰਦੇ ਘਰ ਤੱਕ ਪਹੁੰਚ ਗਈਆਂ ਜੀ ਹੁਣ ਤਾਂ ਧਮਕੀਆਂ। ਬਿਲਕੁਲ ਜੀ, ਪਤਾ ਨਹੀਂ ਪੰਜਾਬ ਸਰਕਾਰ ਕਦੋਂ ਜਾਗੂਗੀ ਜੀ, ਅੱਖ ਖੁੱਲੂਗੀ ਵੀ ਕਿ ਨਹੀਂ ਖੁੱਲੂਗੀ। ਪੰਜਾਬ ਦੀ ਅਸਲ ਸਥਿਤੀ ਨੂੰ ਤੁਸੀਂ ਦੇਖਣਾ ਹੀ ਨਹੀਂ ਚਾਹੁੰਦੇ। ਉਹਨੂੰ ਚੋਣ ਮੈਦਾਨ, ਕਬੱਡੀ ਦਾ ਗੋਲ ਗਰਾਊਂਡ ਦਿਖਦਾ ਹੈ, ਤੇ ਤੁਸੀਂ ਗਰਾਊਂਡ 'ਚ ਚੰਦ ਲੋਕਾਂ 'ਚ ਬੈਠ ਕੇ ਕਹਿੰਦੇ ਹੋ ਕਿ ਬਾਕੀਆਂ ਨੂੰ ਬਾਹਰ ਕਰ ਦਿਓ, ਸਾਡੇ ਵਾਲੇ ਪਲੇਅਰ ਇਹ ਗਰਾਊਂਡ 'ਚ ਰਹਿਣੇ ਚਾਹੀਦੇ ਆ। ਸਹੀ ਗੱਲ, ਬਿਲਕੁਲ। ਇਹ ਮੁੱਖ ਮੰਤਰੀ ਭਗਵੰਤ ਮਾਨ ਕਬੱਡੀ ਦੇ ਗਰਾਊਂਡ 'ਚ ਜਾ ਕੇ ਜਦੋਂ ਉਹਨੂੰ ਸਵਾਲ ਆਉਂਦਾ ਕਿ ਕਬੱਡੀ ਖਿਡਾਰੀਆਂ ਬਾਰੇ ਵੀ ਕੁਝ ਸੋਚੋ ਜੀ, ਕਬੱਡੀ ਬਾਰੇ ਵੀ ਕੁਝ ਸੋਚੋ, ਤਾਂ ਉਸ ਸਵਾਲ ਤੋਂ ਯੂ ਟਰਨ ਲੈ ਕੇ ਕਹਿੰਦੇ ਨੇ ਆ ਪਹਿਲਾਂ ਬਾਹਰ ਕਰੋ, ਜਿਹੜਾ ਸੰਤਰਾ ਚੱਕੀ ਫਿਰਦਾ, ਫਲਾਣਾ ਫਿਰਦਾ, ਇਹਨਾਂ ਨੂੰ ਬਾਹਰ ਕਰੋ। ਸਹੀ ਗੱਲ, ਬਿਲਕੁਲ। ਹੈ ਨਾ, ਗਰਾਊਂਡ ਖਾਲੀ ਕਰੋ। ਮਤਲਬ ਤੁਸੀਂ ਮੁੱਖ ਮੁੱਦਿਆਂ ਤੋਂ ਕਿਵੇਂ ਭਟਕਾਉਂਦੇ ਹੋ ਲੋਕਾਂ ਨੂੰ, ਇਹ ਗੁੜਤੀ ਤੁਸੀਂ ਬਖੂਬੀ ਸਿੱਖ ਚੁੱਕੇ ਹੋ ਤੇ ਤੁਸੀਂ ਉਹਨੂੰ ਨਿਭਾ ਰਹੇ ਹੋ। ਤੁਸੀਂ ਖੇਡ ਗਰਾਊਂਡ 'ਚ ਜਾ ਕੇ ਲੋਕਾਂ 'ਚ ਬੈਠ ਕੇ, ਜਿਨ੍ਹਾਂ 'ਚ ਵੀਹਾਂ 'ਚ ਬੈਠੇ ਸੀ ਉਹਨਾਂ 'ਚੋਂ 10 ਤੁਹਾਡੇ ਸਿਕਿਉਰਿਟੀ ਵਾਲੇ ਹੀ ਸੀ, ਹੈ ਨਾ, ਤੇ ਤੁਸੀਂ ਦਿਖਾਉਣਾ ਇਹ ਚਾਹੁੰਦੇ ਹੋ ਕਿ ਮੈਂ ਸਧਾਰਨ ਤੁਹਾਡੇ 'ਚ ਬੈਠਾ। ਜੇ ਤੁਹਾਡੇ 'ਚ ਬੈਠਾ ਤਾਂ ਲੋਕਾਂ ਨੂੰ ਤਾਂ ਇਕੱਲਿਆਂ ਬੈਠਣ ਜੋਗੇ ਛੱਡ ਦਿਓ, ਤਾਂ ਤੁਸੀਂ ਬੈਠੇ ਸੀ ਤਾਂ ਬੈਠੇ ਸੀ ਉਹ ਵਿਚਾਰੇ। ਸਹੀ ਗੱਲ, ਬਿਲਕੁਲ। ਨਹੀਂ, ਉੱਥੇ ਸਥਿਤੀ ਹੈ ਇਹੀ ਜੀ। ਇਕੱਲੇ ਗੱਲ ਕਰਕੇ ਉੱਠੇ, ਮਾਨਯੋਗ ਹਾਈ ਕੋਰਟ ਨੇ DGP ਨੂੰ ਪੁੱਛਿਆ ਕਿ ਜਿੱਥੇ ਤਾਂ ਭੀੜ ਹੁੰਦੀ ਆ, ਮੇਲਾ ਲੱਗਦਾ, ਕੋਈ ਟੂਰਨਾਮੈਂਟ ਹੁੰਦਾ, ਇਕੱਠ ਹੁੰਦਾ, ਉੱਥੇ ਤਾਂ ਪੁਲਿਸ ਵਾਲੇ 2 ਹੁੰਦੇ ਨੇ। ਜਿੱਥੇ VIP ਹੁੰਦਾ ਉੱਥੇ ਸੈਂਕੜੇ ਹਜ਼ਾਰਾਂ ਹੁੰਦੇ ਨੇ। ਜੀ ਸਹੀ ਹੈ। ਆਮ ਲੋਕਾਂ ਦੀ ਜਾਨ ਮਾਲ ਦੀ ਕੋਈ ਉਹ ਨਹੀਂ। ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਤੋਂ ਅੱਖਾਂ ਫੇਰ ਕੇ ਤੁਸੀਂ ਸੋਚੋ ਕਿ ਮੈਂ ਖੇਡ ਗਰਾਊਂਡ 'ਚ ਬੈਠ ਕੇ ਸੁਰਖੀਆਂ ਬਟੋਰ ਕੇ ਮਾਮਲੇ ਨੂੰ ਦਬਾ ਲੂੰਗਾ। ਮੁੱਖ ਮੰਤਰੀ ਸਾਹਿਬ ਤੁਹਾਡੇ ਹੀ ਬੋਲ ਨੇ, ਕਬੂਤਰ ਦੇ ਅੱਖਾਂ ਮੀਚਣ ਨਾਲ ਖਤਰਾ ਨਹੀਂ ਟਲਦਾ। ਸੋ ਤੁਸੀਂ ਜੇ ਅੱਖਾਂ ਫੇਰੋਗੇ ਤਾਂ ਖਤਰਾ ਨਹੀਂ ਟਲਿਆ। ਪਰ ਕੋਈ ਦਿਨ ਨਹੀਂ ਲੰਘ ਰਿਹਾ, ਲਗਭਗ ਆਪਾਂ ਪਿਛਲੇ 1 ਮਹੀਨੇ ਤੋਂ ਹਰ ਰੋਜ਼ ਲਗਭਗ ਈਮੇਲ ਤੇ ਰਾਹੀਂ ਧਮਕੀਆਂ ਮਿਲਣ ਵਾਲੀ ਖਬਰ ਦਾ ਜ਼ਿਕਰ ਕਰਦੇ ਆ ਰਹੇ ਹਾਂ। ਬਿਲਕੁਲ ਜੀ, ਬਿਲਕੁਲ। ਕਿ ਮੁੱਖ ਮੰਤਰੀ ਦੇ ਪੱਧਰ ਤੇ ਚਰਚਾ ਹੀ ਨਹੀਂ, ਗ੍ਰਹਿ ਵਿਭਾਗ ਦੇ ਪੱਧਰ ਤੇ ਮਸਲਾ ਹੀ ਨਹੀਂ ਜੀ, ਪੰਜਾਬ ਕੈਬਨਿਟ ਦੇ ਲਈ ਇਹ ਬੈਠਕ ਦਾ ਮੁੱਦਾ ਹੀ ਨਹੀਂ, ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੇ ਲਈ ਇਹ ਮਸਲਾ ਹੀ ਨਹੀਂ। ਕਿਉਂ ਨਹੀਂ ਜੀ? ਜੀ ਸਹੀ। ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਧਮਕੀ ਸ਼ੁਰੂ ਹੁੰਦੀ ਹੈ, ਅੰਮ੍ਰਿਤਸਰ ਦੇ ਸਕੂਲਾਂ ਕਾਲਜਾਂ ਤੱਕ ਨੂੰ ਧਮਕੀ ਆਉਂਦੀ ਹੈ ਜੀ, ਲੁਧਿਆਣਾ, ਜਲੰਧਰ, ਪਟਿਆਲਾ, ਹੈ ਨਾ, ਉਹਦੇ ਵਿੱਚ ਫਿਰ ਮੁੱਖ ਮੰਤਰੀ ਦਾ ਕਾਫਲਾ ਵੀ ਘੇਰੇ 'ਚ ਆਉਂਦਾ ਹੈ, ਰੇਲਵੇ ਸਟੇਸ਼ਨ ਵੀ ਆ ਜਾਂਦੇ ਨੇ,
ਫਿਰ ਨਵਾਂ ਸ਼ਹਿਰ, ਰੋਪੜ, ਅਨੰਦਪੁਰ ਸਾਹਿਬ ਦੀਆਂ ਅਦਾਲਤਾਂ ਨੂੰ ਵੀ ਧਮਕੀਆਂ ਆ ਜਾਂਦੀਆਂ ਨੇ, ਚੰਡੀਗੜ੍ਹ ਦੀ ਅਦਾਲਤ ਵੀ ਆ ਜਾਂਦੀ ਹੈ। ਉਹਦੇ ਵਿੱਚ ਫਿਰ ਚੰਡੀਗੜ੍ਹ ਦੇ 26 ਤੋਂ ਵੱਧ 30 ਦੇ ਗੇੜ 'ਚ ਸਕੂਲ ਆ ਜਾਂਦੇ ਨੇ, ਹੈਨਾ। ਖਾਲੀ ਕਰਾ ਲਓ ਜੀ, ਬਸ ਇਹ ਫਾਰਮੂਲਾ ਹੁੰਦਾ ਜੀ। ਸਹੀ ਹੈ। ਲੋਕਾਂ 'ਚ ਜਿਹੜਾ ਸਹਿਮ ਬੈਠ ਜਾਂਦਾ, ਜਵਾਕਾਂ ਦੇ ਮਨਾਂ 'ਚ ਜਿਹੜਾ ਡਰ ਬੈਠ ਜਾਂਦਾ, ਆਵਾਮ ਨੂੰ ਜਿਹੜਾ ਬਾਹਰ ਜਾਂਦੇ ਆ ਡਰ ਲੱਗਣ ਲੱਗ ਜਾਂਦਾ, ਉਹਦਾ ਹੱਲ ਕੀ ਹੈ ਜੀ? ਉਹਦਾ ਹੱਲ ਕੋਈ ਉਹ ਖਾਲੀ ਕਿਵੇਂ ਕਰੋਗੇ? ਹੁਣ 1 ਫਰਵਰੀ ਨੂੰ ਪ੍ਰਧਾਨ ਮੰਤਰੀ ਆ ਰਹੇ ਨੇ, ਧਮਕੀ ਉਹਨਾਂ ਨੂੰ ਵੀ ਆਈ ਹੋਈ ਹੈ ਜੀ। ਮਤਲਬ ਇੱਥੋਂ ਤੱਕ ਪੰਜਾਬ ਸਰਕਾਰ ਫਿਰ ਵੀ ਚੁੱਪ ਕਿਉਂ ਹੈ ਜੀ? ਚਲੋ ਇਹ ਤਾਂ ਤੁਹਾਡੇ ਮੇਰੇ ਸਾਡੇ ਸ਼ਹਿਰ, ਉਹਨਾਂ ਦੇ ਸ਼ਹਿਰ, ਦੂਏ ਸ਼ਹਿਰਾਂ 'ਚ ਆ ਰਹੀਆਂ। ਹੁਣ ਤਾਂ ਪੰਜਾਬ ਸਰਕਾਰ ਨੂੰ ਧਮਕੀ ਆਈ। ਕੱਲ ਪੰਜਾਬ ਸਰਕਾਰ ਦੇ ਦਰ ਤੇ, ਬੂਹੇ ਤੇ, ਦੇਹਲੀ ਤੇ ਧਮਕੀ ਆਈ। ਅੱਛਾ। ਸਿਵਲ ਸਕੱਤਰੇਤ ਚੰਡੀਗੜ੍ਹ ਨੂੰ ਉਡਾਉਣ ਦੀ ਧਮਕੀ ਆਈ, ਖਾਲੀ ਕਰਾਉਣਾ ਪਿਆ। ਸਕੱਤਰੇਤ ਪੰਜਾਬ ਸਿਵਲ ਸਕੱਤਰੇਤ ਉਹ ਹੈ ਜਿੱਥੋਂ ਸਰਕਾਰ ਬੈਠ ਕੇ ਚਲਾਉਂਦੀ ਹੈ ਸਾਰਾ ਕੁਝ, ਜਿੱਥੇ ਸਰਕਾਰ ਬੈਠਦੀ ਹੈ, ਜਿੱਥੇ ਮੁੱਖ ਮੰਤਰੀ ਬੈਠਦਾ, ਉਹਦੇ ਮੰਤਰੀ ਬੈਠਦੇ ਨੇ, ਅਮਲਾ ਫਾਲਾ ਬੈਠਦਾ, ਨਾਲ ਪੰਜਾਬ ਦੀ ਵਿਧਾਨ ਸਭਾ। ਕੱਲ ਸਵੇਰੇ ਈਮੇਲ ਤੇ ਧਮਕੀ ਆ ਗਈ ਜੀ, ਕਹਿੰਦੇ ਤੇ ਜੀ ਸਿਵਲ ਸਕੱਤਰੇਤ ਸਾਰਾ ਖਾਲੀ ਕਰਾ ਲਿਆ, ਦਫ਼ਤਰੀ ਬਾਬੂ, ਕਲਰਕ, ਸਟਾਫ, ਪੰਜਾਬ ਤੋਂ ਆਏ ਹੋਏ ਵਿਚਾਰੇ ਫੈਲਾਂ ਚੱਕੀ ਲੋਕ ਸਾਰੇ ਬਾਹਰ ਆ ਜਾਓ ਜੀ, ਕਹਿੰਦੇ ਸਾਰੇ ਬਾਹਰ ਕੱਢ ਲਏ। ਨਾਲੇ ਪੰਜਾਬ ਤੇ ਹਰਿਆਣਾ ਦੀ ਵਿਧਾਨ ਸਭਾ, ਨਾਲੇ ਹਰਿਆਣੇ ਦਾ ਸਿਵਲ ਸਕੱਤਰੇਤ ਆ, ਉਹ ਵੀ ਖਾਲੀ ਹੋ ਗਿਆ। ਅੱਛਾ। ਆਜੋ ਜੀ ਬਾਹਰ ਤੇ ਬਿਲਡਿੰਗ ਨੂੰ ਦੇਖੀ ਜਾਓ ਮੂੰਹ ਚੱਕ ਕੇ ਉੱਪਰ ਨੂੰ। ਦੇਖ ਲਓ ਹੁਣ ਇਹ ਤੋਂ ਵੱਧ ਹੋਰ ਕੀ ਹੋਊਗਾ? ਤੁਹਾਡੇ ਦਰ ਤੱਕ ਆ ਗਈ ਧਮਕੀ। ਆਪਾਂ ਰੋਜ਼ ਗੱਲ ਕਰਦੇ ਹਾਂ ਕਿ ਅੱਜ ਦੀ ਟੈਕਨੋਲੋਜੀ ਦੇ ਵਿੱਚ ਇਹ ਔਖਾ ਜੀ ਲੱਭਣਾ ਕਿ ਈਮੇਲ ਕੌਣ ਕਰ ਰਿਹਾ। ਕੋਈ ਔਖਾ। ਹੁਣ ਬੀਬੀ ਪੱਠਰ ਵਾਲੇ ਬੋਲ ਚੇਤੇ ਕਰੋ ਫਿਰ। ਸਹੀ ਗੱਲ ਹੈ, ਬਿਲਕੁਲ। ਕਿ ਇਹ ਧਮਕੀ ਦੇਣ ਵਾਲੇ ਨੂੰ, ਈਮੇਲ ਕਰਨ ਵਾਲੇ ਨੂੰ ਲੱਭ ਨਹੀਂ ਪਾ ਰਹੇ ਕਿ ਲੱਭਣਾ ਹੀ ਨਹੀਂ ਚਾਹੁੰਦੇ। ਜੀ ਸਹੀ ਹੈ। ਇਹਨਾਂ ਨੂੰ ਪਤਾ ਹੀ ਨਹੀਂ ਕਿ ਕੌਣ ਕਰ ਰਿਹਾ, ਕਿ ਪਤਾ ਇਸ ਲਈ ਨਹੀਂ ਬੋਲ ਰਹੇ। ਕੀ ਪੰਜਾਬ ਦਾ ਮਾਹੌਲ ਵਿਗਾੜ ਕੇ ਕੋਈ ਪੰਜਾਬ ਦੀ ਸੱਤਾ ਹਾਸਲ ਕਰਨਾ ਚਾਹੁੰਦਾ? ਜੀ ਜੀ। ਕੀ ਇਹਨਾਂ ਦੇ ਗਲ ਤੇ ਗੁੱਠਾ ਰੱਖ ਕੇ ਤੁਸੀਂ ਨਾ ਬੋਲਿਓ ਤੇ ਕਾਂਗਰਸ ਨੂੰ ਕਹਾ ਕਿ ਤੁਹਾਡੇ ਕਾਲੇ ਚਿੱਠੇ ਬਹੁਤ ਹੈ, ਤੁਸੀਂ ਵੀ ਨਾ ਬੋਲ ਬੈਠੇ ਹੋ? ਕੀ ਕੋਈ ਖੇਡ ਰਿਹਾ ਪੰਜਾਬ ਨਾਲ? ਸਹੀ ਹੈ, ਬਿਲਕੁਲ। ਕਿਹੜੀਆਂ ਏਜੰਸੀਆਂ ਨੇ, ਕਿਹੜੀਆਂ ਤਾਕਤਾਂ ਨੇ, ਕਿਹੜੀ ਸੱਤਾ ਹੈ, ਕਿਹੜੀ ਸਿਆਸਤ ਹੈ, ਕੌਣ ਕਰ ਰਿਹਾ ਸਾਰਾ ਕੁਝ? ਤੇ ਜੇ ਨਹੀਂ ਕਰ ਰਿਹਾ ਤਾਂ ਮਿਲ ਕੇ ਇਸ ਦਾ ਹੱਲ ਕਿਉਂ ਨਹੀਂ ਅਜੇ ਤੱਕ ਹੋ ਪਾ ਰਿਹਾ? ਅੱਜ ਧਮਕੀਆਂ ਹੀ ਕੱਲ ਨੂੰ ਵਾਰਦਾਤ ਹੋ ਜਾਊਗੀ, ਫਿਰ ਕਿਹਦੀ ਜਵਾਬਦੇਹੀ ਹੈ? ਸਹੀ ਹੈ। ਇਹ ਬਹੁਤ ਖਤਰਨਾਕ ਵਰਤਾਰਾ ਹੈ। ਸਰਕਾਰਾਂ ਦੀ ਚੁੱਪ, ਸਿਆਸਤਦਾਨਾਂ ਦੀ ਚੁੱਪ, ਰਾਜਨੀਤਿਕ ਧਿਰਾਂ ਦੀ ਚੁੱਪ ਸਵਾਲ ਖੜੇ ਕਰਦੀ ਹੈ। ਨਾ ਦੇਸ਼ ਦਾ ਗ੍ਰਹਿ ਮੰਤਰੀ ਕੁਛ ਕਹਿੰਦਾ, ਨਾ ਪੰਜਾਬ ਦਾ ਗ੍ਰਹਿ ਮੰਤਰੀ ਕੁਛ ਕਹਿੰਦੇ। ਬਿਲਕੁਲ ਸਹੀ ਹੈ। ਕਿਉਂ ਚੁੱਪ ਨੇ ਇਸ ਮਸਲੇ ਤੇ? ਜੀ ਜੀ। ਉਹ 4 ਭਾਸ਼ਣ ਦੇਣ ਤੇ ਤਾਂ ਚੱਕ ਕੇ ਬੰਦਾ ਤੁਸੀਂ ਡਿਬਰੂਗੜ੍ਹ ਭੇਜ ਸਕਦੇ ਹੋ। ਧਮਕੀਆਂ ਦੇਣ ਵਾਲਾ ਕੋਈ ਨਹੀਂ ਲੱਭਦਾ ਤੁਹਾਨੂੰ, ਈਮੇਲ ਭੇਜਣ ਵਾਲਾ ਕੋਈ ਨਹੀਂ ਲੱਭਦਾ, ਜਿਹੜਾ ਤੁਹਾਡੇ ਜਵਾਕਾਂ ਨੂੰ ਵੀ ਡਰਾ ਰਿਹਾ, ਤੁਹਾਡੇ ਅਮਲੇ ਫਾਲੇ ਨੂੰ ਡਰਾ ਰਿਹਾ। ਸਿਵਲ ਸਕੱਤਰੇਤ 'ਚ ਪੰਜਾਬ ਭਰ ਤੋਂ ਮੁਲਾਜ਼ਮ ਆਉਂਦੇ ਨੇ, ਪੰਜਾਬ ਭਰ ਦੇ ਲੋਕ ਆਉਂਦੇ ਨੇ, ਤੇ ਜਿਹੜੇ ਆਪਣੇ ਕੰਮਾਂ ਲਈ ਆਏ ਹੋਣੇ ਜਾਂ ਜਿਹੜੇ ਲੋਕਾਂ ਦੇ ਕੰਮਾਂ ਲਈ ਉੱਥੇ ਬੈਠੇ ਨੇ, ਉਹਨਾਂ ਦੇ ਘਰਦਿਆਂ ਦੀ ਕੀ ਬੀਤਰੀ ਹੋਣੀ ਕੱਲ ਫਿਰ ਜਦੋਂ ਖਾਲੀ ਕਰਾਈ ਹੋਣੀ ਉਹ ਬਿਲਡਿੰਗ। ਸਹੀ ਗੱਲ ਹੈ, ਬਿਲਕੁਲ। ਤੇ ਤੁਸੀਂ ਕੀ 2027 ਲਈ ਪੰਜਾਬ ਨਾਲ ਕੋਈ ਨਵਾਂ ਖੇਡ ਰਹੇ ਹੋ? ਤੇ ਕੌਣ ਖੇਡ ਰਿਹਾ ਪੰਜਾਬ ਹੀ ਜਾਣਨਾ ਚਾਹੁੰਦਾ। ਜੀ ਸਹੀ ਹੈ, ਬਿਲਕੁਲ। ਤੇ ਅਗਲੀ ਗੱਲ ਕਰੀਏ ਐਸਜੀਪੀਸੀ ਦੇ ਜਿਹੜੇ ਲਾਪਤਾ ਪਾਵਨ ਸਰੂਪ ਆ ਉਸ ਮਾਮਲੇ ਦੀ। ਐਸਆਈਟੀ ਐਸਜੀਪੀਸੀ ਤੋਂ ਜਿਹੜੇ ਸਰੂਪ ਹੈ ਜੀ, ਰਿਕਾਰਡ ਆ ਜਿਹੜਾ ਲਾਪਤਾ ਸਰੂਪਾਂ ਦਾ, ਉਹ ਸਾਰਾ ਲੈ ਗਈ ਹੈ ਜੀ। ਬਿਲਕੁਲ ਜੀ। ਐਸਆਈਟੀ ਬਣੀ ਸੀ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਜੀ ਸਾਰੀ ਜਾਂਚ ਪੜਤਾਲ ਕਰਨ ਲਈ। ਤੇ ਜੀ ਉਹ ਪਹਿਲਾਂ ਇੱਕ ਵਾਰ ਅੰਮ੍ਰਿਤਸਰ ਵੀ ਜਾਇਆ ਐਸਜੀਪੀਸੀ ਦੇ ਦਫ਼ਤਰ ਤੇ, ਚੰਡੀਗੜ੍ਹ ਵੀ ਹੋਇਆ ਜੀ। ਉਸ ਤੋਂ ਬਾਅਦ ਜੀ ਉਹ ਰਾਜਾ ਸਾਹਿਬ ਜਿਹੜਾ ਉਹ ਡੇਰਾ ਹੈ ਜਾਂ ਉਹ ਸਥਾਨ ਹੈ ਨਾ, ਉੱਥੇ ਜੀ ਮਤਲਬ ਕਿ ਕਹਿੰਦੇ ਜੀ ਲਓ ਜੀ ਲੱਭ ਗਏ ਜੀ 169 ਸਰੂਪ ਜੀ। 169 ਮਿਲਿਆ ਜੀ। ਮੁੱਖ ਮੰਤਰੀ ਨੇ ਮਾਘੀ ਮੇਲੇ ਤੇ ਬੜਾ ਫੜ ਮਾਰਤੀ, ਥਾਪੀ ਮਾਰਤੀ, ਲਓ ਜੀ ਚੱਕੋ। ਤੇ ਫਿਰ ਮੂੰਹ ਦੀ ਖਾਣੀ ਪਈ ਜੀ, ਪਿਛਾਂ ਹਟਣਾ ਪਿਆ। ਸੱਚ ਤਾਂ ਰੱਬੇ ਜਾਣਦਾ ਕੀ ਹੈ ਜੀ, ਹੈਨਾ। ਉਹ ਤੇ ਕਹਿ ਰਹੀ ਹੈ ਕਿ ਸਾਡੇ ਨਾਲ ਧੋਖਾ ਕੀਤਾ, ਅਸੀਂ ਸਾਰੇ ਰਿਕਾਰਡ 'ਚ ਨੇ। ਤੇ ਮੁੱਖ ਮੰਤਰੀ ਚੁੱਪ ਕਰ ਗਏ, ਬੋਲਣ ਲਈ ਫਿਰ ਹਰਪਾਲ ਚੀਮਾ ਮੂਹਰੇ ਕਰ ਲਿਆ। ਉਹ ਮਾਮਲਾ ਜਦੋਂ ਏਦਾਂ ਵਿਗੜਦਾ ਲਿਖਿਆ ਤਾਂ ਜੀ ਹਰਪਾਲ ਚੀਮਾ ਜੀ ਕਹਿੰਦੇ ਸਿੱਟ ਆਪਣਾ ਕੰਮ ਕਰਦੀ ਰਹੂ। ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਜੀ ਕਿ ਜੇ ਮੁੱਖ ਮੰਤਰੀ ਨੂੰ ਸਿੱਟ ਨੇ ਰਿਪੋਰਟ ਗਲਤ ਕੀ ਦਿੱਤੀ ਹੈ ਤਾਂ ਸਿੱਟ ਟੰਗੀ ਕਿਉਂ ਨਹੀਂ ਤੁਸੀਂ? ਸਹੀ ਗੱਲ ਹੈ, ਬਿਲਕੁਲ। ਉਲਟਾ ਸਿੱਟ ਤੇ ਜੇ ਸਿੱਟ ਨੇ ਰਿਕਾਰਡ ਗਲਤ ਦਿੱਤਾ, ਜਾਣਕਾਰੀ ਗਲਤ ਦਿੱਤੀ, ਤਾਂ ਸਿੱਟ ਤੇ ਤਾਂ ਕਾਰਵਾਈ ਬਣਦੀ ਸੀ ਕਿ ਤੁਸੀਂ ਚੱਲਦੀ ਜਾਂਚ 'ਚ ਜਾਣਕਾਰੀ ਲੀਕ ਕਿਵੇਂ ਕਰਤੀ। ਬਿਲਕੁਲ।
ਸਿੱਟ ਨੇ ਤਾਂ ਸੀਲਬੰਦ ਰਿਪੋਰਟ ਅਦਾਲਤੀ ਪ੍ਰਕਿਰਿਆ ਤਹਿਤ ਦੇਣੀ ਹੁੰਦੀ ਹੈ। ਫਿਰ ਮੁੱਖ ਮੰਤਰੀ ਨੂੰ ਪਹਿਲਾਂ ਦੱਸਣ ਦੀ ਲੋੜ ਨਹੀਂ ਸੀ। ਤੁਸੀਂ ਜਵਾਬ ਦੇ ਨਹੀਂ ਹੋ, ਫਿਰ ਤੁਸੀਂ ਨਿਰਪੱਖ ਜੇ ਜਾਂਚ ਕਰਨੀ ਹੈ ਨਾ ਜੀ, ਸਹੀ, ਫਿਰ ਤੁਹਾਡੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਸੀ ਅਫਸਰਾਂ ਨੇ। ਕੱਲ ਸਵਾਲ ਆਇਆ ਇਹ ਜੀ, ਕੱਲ ਤੀਜੀ ਵਾਰ ਸਿੱਟ ਐਸਜੀਪੀਸੀ ਦਫ਼ਤਰ ਪਹੁੰਚੀ। ਇੱਕ ਵਾਰ ਉਹ ਸੀ ਜਦੋਂ ਇੱਕੋ ਦਿਨ ਅੰਮ੍ਰਿਤਸਰ ਤੇ ਚੰਡੀਗੜ੍ਹ ਪਹੁੰਚੇ ਸੀ ਜੀ। ਦੂਜੀ ਵਾਰ ਫਿਰ ਅਦਾਲਤ ਜਦੋਂ ਉਹਨਾਂ ਨੇ ਕਿਹਾ ਜੀ ਸਾਨੂੰ ਐਸਜੀਪੀਸੀ ਸਹਿਯੋਗ ਨਹੀਂ ਕਰਦੀ, ਐਸਜੀਪੀਸੀ ਨੇ ਕਿਹਾ ਜੀ ਅਸੀਂ ਤਾਂ ਤਿਆਰ ਹਾਂ ਜੀ, ਜਦੋਂ ਮਰਜ਼ੀ ਆ ਜਾਣ, ਤੁਹਾਨੂੰ ਦੱਸ ਕੇ ਆ ਜਾਣ। ਪਰ ਬਿਨਾਂ ਦੱਸੇ ਫਿਰ ਚਲੇ ਗਏ ਸੀ ਚੰਡੀਗੜ੍ਹ। ਫਿਰ ਧਾਮੀ ਨੇ ਕਿਹਾ ਕਿ ਕੱਲ ਨੂੰ ਆ ਜਾਓ, ਫਿਰ ਕੱਲ ਗਏ। ਸੋ ਇਹ ਤੀਜੀ ਵਾਰ ਸੀ। ਜਦੋਂ ਤੀਜੀ ਵਾਰ ਗਏ ਤਾਂ ਸਿੱਟ ਦੀ ਅਗਵਾਈ ਕਰਨ ਵਾਲਿਆਂ ਨੂੰ ਪੱਤਰਕਾਰਾਂ ਨੇ ਪੁੱਛਿਆ ਜੀ ਕਿ ਜੀ ਤੁਸੀਂ ਦੱਸਿਆ ਸੀ ਮੁੱਖ ਮੰਤਰੀ ਨੂੰ। ਉਹਨਾਂ ਨੇ ਹਾਂ ਨਾ ਤਾਂ ਨਹੀਂ ਦਿੱਤੀ। ਠੀਕ ਹੈ। ਕਹਿੰਦੇ ਨਹੀਂ ਜੀ ਅਸੀਂ ਤਾਂ ਪੂਰਨ ਜਾਂਚ ਤੋਂ ਪਹਿਲਾਂ ਰਿਪੋਰਟ ਕਿਉਂ ਜਾਰੀ ਕਰਾਂਗੇ ਜੀ, ਮਤਲਬ ਕਿ ਸਾਡੇ ਪੱਧਰ ਤੇ ਨਹੀਂ ਏਦਾਂ ਹੁੰਦਾ ਜੀ। ਠੀਕ ਹੈ। ਮਤਲਬ ਇਹਦਾ ਮਤਲਬ ਅਗਲੇ ਇਹ ਕਹਿਣਾ ਚਾਹੁੰਦੇ ਕਿ ਅਸੀਂ ਜਾਣਕਾਰੀ ਨਹੀਂ ਦਿੱਤੀ। ਜਦੋਂ ਸਵਾਲ ਹੈ ਫਿਰ ਮੁੱਖ ਕਹਿੰਦੇ ਜੀ ਕਿਤੇ ਨਾ ਕਿਤੇ ਕੁਛ ਤਾਂ ਪਤਾ ਲੱਗੇ ਜਾਂਦਾ ਜੀ। ਅੱਛਾ, ਕਮਾਲ ਹੈ। ਹੁਣ ਇਹ ਸਵਾਲ ਇਹ ਵੀ ਹੈ ਕਿ ਮੁੱਖ ਮੰਤਰੀ ਅੱਧੀਆਂ ਅਧੂਰੀਆਂ ਜਾਣਕਾਰੀਆਂ ਤੇ ਲਲਕਾਰੇ ਮਾਰਨ ਲੱਗ ਜਾਂਦਾ। ਮੌਖਿਕ ਜਾਣਕਾਰੀਆਂ ਤੇ ਦੱਸਣਾ ਪੈਂਦਾ, ਮਤਲਬ ਅਧੀਏ ਪਊਏ ਤੇ ਤੁਸੀਂ ਮਤਲਬ ਕਿ ਜਦੋਂ ਤੱਕ ਪੂਰਨ ਜਾਣਕਾਰੀ ਤੁਹਾਡੇ ਕੋਲ ਅੱਧ ਬਜੱਦ ਦੀ ਬੋਲਣ ਲੱਗ ਜਾਓਗੇ। ਸਹੀ ਹੈ, ਬਿਲਕੁਲ ਆਪਣੇ ਆਪ 'ਚ ਫਿਰ ਸਵਾਲ ਹੈ। ਸੋ ਇਸ ਲਈ ਇਹ ਮਾਮਲਾ ਜਿੰਨਾ ਗੰਭੀਰ ਸੀ ਤੁਸੀਂ ਉਸ ਨੂੰ ਉਹਨੇ ਹਲਕੇ 'ਚ ਲਿਆ। ਸਹੀ ਹੈ, ਬਿਲਕੁਲ। ਜਿੰਨਾ ਇਹ ਭਾਵਨਾਤਮਕ ਸੀ ਤੁਸੀਂ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਲਿਆ। ਫਿਰ ਜੇ ਸਿੱਟ ਨੇ ਅਧੂਰੀ ਜਾਣਕਾਰੀ ਦਿੱਤੀ, ਕੱਚੀ ਜਾਣਕਾਰੀ ਦਿੱਤੀ, ਅੱਧੀ ਦਿੱਤੀ, ਪਊਆ ਦਿੱਤੀ, ਜਿੰਨੀ ਵੀ ਜਾਣਕਾਰੀ ਦਿੱਤੀ ਹੈ ਨਾ, ਤੇ ਤੁਸੀਂ ਉਹਦੇ ਤੇ ਸਿੱਟ ਦੀ ਉਲਟਾ ਇਨਕੁਆਇਰੀ ਕਿਉਂ ਨਹੀਂ ਖੋਲੀ? ਫਿਰ ਤੁਸੀਂ ਸਿੱਟ ਦੇ ਬੰਦਿਆਂ ਤੇ ਕਾਰਵਾਈ ਕਿਉਂ ਨਹੀਂ ਕੀਤੀ? ਸਹੀ, ਸਿੱਟ ਆਪਣਾ ਕੰਮ ਕਰ ਰਹੀ ਹੈ, ਮਤਲਬ ਸਿੱਟ ਵਾਲੇ ਪਾਸੇ ਗਲਤੀ ਨਹੀਂ ਹੋਈ, ਗਲਤੀ ਤੁਹਾਡੀ ਰਾਜਨੀਤਿਕ ਤੌਰ ਤੇ ਹੋਈ ਹੈ। ਤੇ ਸਿੱਟ ਕਹਿੰਦੀ ਜੀ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ। ਸਿੱਟ ਇਹ ਤਾਂ ਦੱਸੇ ਨਾ ਫਿਰ ਕਿ ਉਸ ਸਥਾਨ ਬਾਰੇ ਏਦਾਂ ਜਾਣਕਾਰੀ ਕਿੱਥੋਂ ਆਈ ਸੀ ਫਿਰ? ਜੀ, ਬਿਲਕੁਲ ਬਿਲਕੁਲ। ਤੇ ਹੁਣ ਕਹਿੰਦੇ ਜੀ ਅਸੀਂ ਰਿਕਾਰਡ ਲੈਣ ਆਏ ਹਾਂ। ਫਿਰ ਪਹਿਲਾਂ ਰਿਕਾਰਡ ਲਏ ਬਿਨਾਂ ਕਿਵੇਂ ਪਹੁੰਚ ਗਏ ਕਿਤੇ? ਹੁਣ ਕਹਿੰਦੇ ਜੀ ਰਿਕਾਰਡ ਦਿੱਤਾ ਹੈ ਜੀ ਐਸਜੀਪੀਸੀ ਨੇ, 2-2.5 ਘੰਟੇ ਕੱਲ ਲਾ ਕੇ ਗਏ ਆ ਜੀ, ਕਾਫੀ ਰਿਕਾਰਡ ਮਿਲ ਗਿਆ ਜੀ, ਦੁਬਾਰਾ ਫੇਰ ਆਵਾਂਗੇ ਜੀ, ਅਜੇ ਪੂਰਨ ਸਹਿਯੋਗ ਤਾਂ ਨਹੀਂ ਹੋਇਆ, ਪੂਰਨ ਜਾਣਕਾਰੀ ਤਾਂ ਨਹੀਂ ਮਿਲੀ ਹੈ ਨਾ। ਪਰ ਧਾਮੀ ਹੋਰਾਂ ਨੇ ਕਿਹਾ ਜੀ ਅਸੀਂ ਸਹਿਯੋਗ ਕਰ ਰਹੇ ਹਾਂ, ਸਾਨੂੰ ਜੱਦਾਰ ਸਾਹਿਬ ਦਾ ਹੁਕਮ ਹੈ। ਸੋ ਦੇਖਦੇ ਹਾਂ ਜੀ ਹੁਣ ਇਸ ਪ੍ਰਕਿਰਿਆ ਦੇ ਵਿੱਚ ਗੱਲ ਤਣ ਪੱਥਣ ਲੱਗਦੀ ਹੈ ਕਿ ਨਹੀਂ, ਜਾਂ ਇਹ ਹੁਣ ਬਸ ਸਿੱਟ ਮਾੜੀ ਮੋਟੀ ਤੁਰੀ ਫਿਰਦੀ ਦਿਖਦੀ ਰਹੂਗੀ, ਮਾਮਲਾ ਠੰਡੇ ਪਾਸੇ ਚਲਾ ਗਿਆ ਹੈ ਨਾ। ਕਿਉਂਕਿ ਹੁਣ ਇਹਨਾਂ ਨੂੰ ਲੱਗਦਾ ਕਿ ਇਹ 'ਚ ਹੱਥ ਨਾ ਕਿਤੇ ਫੂਕ ਬੈਠੀਏ। ਸੋ ਦੁੱਧ ਦਾ ਫੁੱਕਿਆ ਫਿਰ ਲੱਸੀ ਨੂੰ ਫੂਕਾਂ ਮਾਰ ਪੀਂਦਾ। ਹੁਣ ਇਹ ਮਾਮਲਾ ਟਾਲਣਗੇ ਜਾਂ ਇਹਨੂੰ ਅਜੇ ਵੀ ਲੱਗਦਾ ਕਿ 227 ਤੱਕ ਇਸ ਨੂੰ ਖਿੱਚਣ ਦਾ ਸਾਨੂੰ ਫਾਇਦਾ ਹੋਊਗਾ, ਉਸ ਸਮੇਂ ਤੱਕ ਲੈ ਕੇ ਜਾਣਗੇ। ਹੁਣ ਦੇਖਦੇ ਆ, ਇਹ ਰਾਜਨੀਤੀ ਦੇ ਵਿੱਚ ਕੁਝ ਵੀ ਸੰਭਵ ਹੈ ਜੀ। ਪਰ ਫਿਲਹਾਲ ਸਿੱਟ ਦੇ ਮਾਮਲੇ ਤੇ ਸਰਕਾਰ ਤਾਂ ਚੁੱਪ ਕਰ ਗਈ ਹੈ, ਪਰ ਸਿੱਟ ਤੁਰੀ ਫਿਰ ਰਹੀ ਹੈ। ਸ਼ਰਮਾ ਜੀ, ਦਾ ਮਤਲਬ ਤਾਂ ਇਹ ਹੋ ਗਿਆ ਵੀ ਕੋਈ ਵੀ ਤੁਰਿਆ ਜਾਂਦਾ ਮੁੱਖ ਮੰਤਰੀ ਨੂੰ ਇਹ ਗੱਲ ਕਹਿ ਜਾਂਦਾ ਹੋਣਾ ਜੀ ਫਲਾਣੇ ਥਾਂ ਹੋ ਗਿਆ, ਮੁੱਖ ਮੰਤਰੀ ਜਾ ਕੇ ਉੱਥੇ ਕਹਿ ਦਿੰਦੇ ਨੇ। ਕੋਈ ਉਹਦੀ ਨਾ ਤਾਂ ਮੁੱਖ ਮੰਤਰੀ ਦੀ ਕੋਈ ਕ੍ਰੈਡੀਬਿਲਿਟੀ ਹੈ, ਭਰੋਸੇਯੋਗਤਾ, ਜਵਾਬਦੇਹੀ ਹੈ, ਤੇ ਨਾ ਮੁੱਖ ਮੰਤਰੀ ਸੋਰਸ ਕਨਫਰਮ ਕਰਦੇ ਨੇ। ਇਹਦਾ ਮਤਲਬ ਸਰਕਾਰ ਮੌਖਿਕ ਤਰੀਕੇ ਨਾਲ ਹੀ ਚੱਲੀ ਜਾਂਦੀ ਅੰਦਰ ਖਾਤੇ, ਜਿਵੇਂ ਚੱਲੀ ਜਾਂਦੇ, ਜਿਵੇਂ ਜੇ SMS ਤੇ ਚੱਲੂਗੀ, WhatsApp ਤੇ ਚੱਲੂਗੀ, ਫਿਰ ਏਦਾਂ ਹੀ ਹੋਊਗੀ ਨਾ। ਹਾਂਜੀ, ਬਿਲਕੁਲ। ਤੁਹਾਡੇ ਕੋਲ ਅਧਿਕਾਰਤ ਰਿਪੋਰਟ ਭੇਜੀ ਕੋਈ ਉਹਨਾਂ ਨੇ, ਬਿਲਕੁਲ ਬਿਲਕੁਲ, ਕੋਈ ਡਾਕੂਮੈਂਟ ਆਇਆ, ਹਾਂਜੀ, ਕੋਈ ਫਾਈਲ 'ਚ ਦਰਜ ਹੈ, ਤੁਹਾਡੇ ਰਿਕਾਰਡ 'ਚ ਦਰਜ ਹੈ, ਤੁਹਾਡੇ ਗ੍ਰਹਿ ਵਿਭਾਗ ਦੇ ਰਿਕਾਰਡ 'ਚ ਦਰਜ ਹੈ ਨਾ। ਸਿੱਟ ਨੇ ਕੋਈ ਫਾਈਲ ਕੰਪਾਈਲ ਕਰਕੇ ਜਮ੍ਹਾਂ ਕਰਾਈ ਹੈ ਕਿਤੇ, ਕਿਸ ਆਧਾਰ ਤੇ ਬੋਲ ਰਹੇ ਹੋ? ਸਹੀ, ਕੋਈ ਡਾਇਰੀ ਨੰਬਰ, ਕੋਈ ਪੰਨਾ ਨੰਬਰ, ਕੋਈ ਕੁਛ ਤਾਂ ਹੋਵੇ, ਕੁਛ ਤਾਂ ਹੋਊਗਾ। ਸਹੀ ਗੱਲ, ਬਿਲਕੁਲ ਜੀ। ਤੁਸੀਂ WhatsApp ਤੇ ਹੀ, WhatsApp ਦਾ ਕੋਈ ਵੀ ਤੁਹਾਨੂੰ ਕੁਛ ਕਰਾ ਦੇਵੇ ਫਿਰ ਉਹੀ ਬੋਲ ਦੋਗੇ। ਜੀ, ਬਿਲਕੁਲ ਬਿਲਕੁਲ। ਵੈਸੇ ਆਦਤ ਹੈ, ਕੋਈ ਨਵੀਂ ਨਹੀਂ ਹੈ। ਗੋਲਡੀ ਬਰਾੜ ਪਹਿਲਾਂ ਵੀ ਗ੍ਰਿਫਤਾਰ ਕਰ ਲਿਆ ਸੀ ਮੁੱਖ ਮੰਤਰੀ ਨੂੰ, ਤਾਂ ਫਿਰ ਪੰਜਾਬ ਨੂੰ ਦੱਸੋ ਨਾ ਜੀ। ਸਹੀ ਹੈ, ਤੇ ਹੁਣ ਉਹਨੂੰ ਸੱਚ ਕਰ ਲਿਓ, ਉਹਦੇ ਮਾਪਿਓ ਚੱਕ ਲਓ। ਹੈ, ਬਿਲਕੁਲ। ਤੇ ਅਗਲਾ ਹੁਣ ਧਮਕੀਆਂ ਦੇ ਰਿਹਾ, ਹੁਣ ਦੋ ਜਵਾਬ, ਉਹ ਕਹਿੰਦਾ ਰੋਜ਼ ਕਾਰਵਾਈ ਕਰਾਵਾਂਗੇ ਹੀ, ਫਿਰ ਸਵਾਦ ਆਊਗਾ। ਦੋ ਜਵਾਬ ਕੀ ਹੋ ਰਿਹਾ? ਮਤਲਬ ਕੌਣ ਲਾ ਰਿਹਾ ਲਾਬੂ ਪੰਜਾਬ ਨੂੰ? ਤੁਸੀਂ ਇਹ ਵੀ ਨਹੀਂ ਲੱਭ ਪਾ ਰਹੇ ਕਿ ਇਹ ਕਿਉਂ ਇਸ ਰਾਹ ਪਏ ਹੋਏ ਨੇ ਮੁੰਡੇ। ਸਹੀ ਗੱਲ, ਨਾ ਨਾ, ਉਹ ਨਹੀਂ, ਉਹ ਤਾਂ ਕੰਮ ਹੀ ਨਹੀਂ ਇਹਨਾਂ ਦਾ। ਤੁਸੀਂ ਉਸਦੇ ਕਾਰਨ ਨਹੀਂ ਲੱਭ ਪਾ ਰਹੇ। ਤੇ ਗਾਂ ਨੂੰ ਇਸ ਰਾਹ ਨਾ ਪੈਣ, ਨਵੀਂ ਪਨੀਰੀ, ਨਵੀਂ ਪੀੜ੍ਹੀ, ਉਹਦੇ ਲਈ ਤੁਹਾਡੇ ਕੋਲ ਕੋਈ ਤਰੀਕਾਕਾਰ ਹੈ? ਕਿੰਨੇ ਸਵਾਲ ਖੜੇ, ਕੋਈ ਰੋਡ ਮੈਪ ਜੀ। ਬਿਲਕੁਲ। ਅਗਲੀ ਗੱਲ ਕਰੀਏ ਸ਼ਰਮਾ ਜੀ, UGC ਦੀ, ਜਿਹਦੇ ਕਰਕੇ ਮੋਦੀ, ਅਮਿਤ ਸ਼ਾਹ ਨੂੰ ਜਨਰਲ ਵਰਗ ਜਾਂ ਇਹਨਾਂ ਦਾ ਜਿਹੜਾ ਕੋਰ ਵੋਟ ਬੈਂਕ ਆ, ਉਹਦੇ ਤੋਂ ਵੱਲੋਂ ਖਾਸੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਜੀ। ਹੁਣ ਸੁਪਰੀਮ ਕੋਰਟ ਤੋਂ ਬਾਅਦ ਇੱਕ ਤਰ੍ਹਾਂ ਨਾਲ ਟਕਰਾਅ ਤਾਂ ਟਲਿਆ, ਕੀ ਰੋਕ ਲਗਾ ਕੇ ਟਕਰਾਅ ਟਾਲਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਾਂ ਫਿਰ ਇਹ ਜਿਹੜਾ ਭਾਂਬੜਾ ਹੈ ਆਉਣ ਵਾਲੇ ਭਵਿੱਖ ਦੇ ਵਿੱਚ ਆਪਾਂ ਨੂੰ ਫੇਰ ਦਿਸੂਗਾ ਇੱਕ ਵਾਰੀ? ਪ੍ਰਵੀਨ ਜੀ, ਆਪਣੇ
ਸਰੋਤੇ ਦਰਸ਼ਕ ਜਿਹੜੇ ਸੁਣ ਰਹੇ ਨੇ ਜੀ ਉਹਨਾਂ ਚੋਂ ਜਿਹੜੇ 50-60 ਸਾਲ ਤੋਂ ਉੱਪਰ ਵਾਲੀ ਉਮਰ ਦੇ ਨੇ ਉਹਨਾਂ ਦੇ ਕਾਫੀ ਧਿਆਨ 'ਚ ਹੋਣਾ ਮੰਡਲ ਆਯੋਗ। ਜੀ 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 ਬੀਪੀ ਸਿੰਘ ਦੀ ਸਰਕਾਰ ਸੀ, ਦੇਸ਼ ਭਰ ਦੇ ਵਿੱਚ ਯੂਨੀਵਰਸਿਟੀਆਂ ਕਾਲਜਾਂ ਦੇ ਵਿਦਿਆਰਥੀ ਅੱਗਾਂ ਲਾਉਣ ਲੱਗ ਪਏ ਸੀ ਆਪਣੇ ਆਪ ਨੂੰ, ਬਹੁਤ ਵੱਡੇ ਮੰਡਲ ਕਮੰਡਲ ਦਾ ਮੁੱਦਾ ਬਣ ਗਿਆ ਸੀ, ਸੋ ਕਾਫੀ ਖਲਾਰਾ ਪਿਆ ਸੀ ਜੀ। ਉਸੇ ਤਰ੍ਹਾਂ ਦੀ ਸਥਿਤੀ ਦਾ ਖਦਸ਼ਾ ਭਾਂਪਦਿਆਂ ਹੋਇਆਂ ਮਾਨਯੋਗ ਸੁਪਰੀਮ ਕੋਰਟ ਨੇ ਯੂਜੀਸੀ ਦੇ ਨਵੇਂ ਨਿਯਮਾਂ ਤੇ ਰੋਕ ਲਾ ਕੇ ਸਰਕਾਰ ਨੂੰ ਸਖਤ ਹਦਾਇਤ ਕੀਤੀ ਹੈ ਕਿ ਨਵਾਂ ਡਰਾਫਟ ਤਿਆਰ ਕਰੋ ਜੀ। ਅਸਲ 'ਚ ਕੀ ਹੈ ਕਿ ਸਰਕਾਰ ਕਹਿੰਦੀ ਕਿ ਅਸੀਂ ਤਾਂ ਯੂਜੀਸੀ ਦੇ ਜਿਹੜੇ ਨਵੇਂ ਨਿਯਮ ਬਣਾਏ ਸੀ ਜਾਂ ਯੂਜੀਸੀ ਦੇ ਹਵਾਲੇ ਨਾਲ ਜੋ ਕਿਹਾ ਜਾ ਰਿਹਾ ਕਿ ਜੀ ਇਹ ਨਿਯਮ ਤਾਂ SC ST OBC ਉਹਨਾਂ ਵਿਦਿਆਰਥੀਆਂ ਨੂੰ ਧਿਆਨ 'ਚ ਰੱਖ ਕੇ, ਉਹਨਾਂ ਨਾਲ ਹੁੰਦੇ ਸ਼ੋਸ਼ਣ ਨੂੰ ਧਿਆਨ 'ਚ ਰੱਖ ਕੇ ਸੀ। ਕੋਈ ਦੋ ਰਾਏ ਨਹੀਂ ਕਿ ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਵਿੱਤੀ ਤੌਰ ਤੇ ਕਿੰਨੇ ਹੀ ਦਵੇ ਕੁਚਲੇ ਇਹਨਾਂ ਭਾਈਚਾਰਿਆਂ ਦਾ ਵਿਤਕਰਾ ਅਜੇ ਵੀ ਜਾਰੀ। ਸਹੀ ਹੈ, ਬਿਲਕੁਲ। ਔਰ ਇਹ ਬਹੁਤ ਗੰਭੀਰ ਮਸਲਾ ਹੈ, ਇੱਥੋਂ ਤੱਕ ਕਿ ਪੜ੍ਹੇ ਲਿਖੇ ਵਰਗ 'ਚ ਕਿਤੇ ਵੱਧਦਾ ਜਾ ਰਿਹਾ ਹੈ। ਇਹ ਬੜੀ ਚਿੰਤਾ ਦਾ ਵਿਸ਼ਾ ਹੈ। ਪਰ ਜਿਹੜਾ ਮਾਮਲਾ ਯੂਨੀਵਰਸਿਟੀ ਕਾਲਜ ਪੱਧਰ ਦਾ ਹੈ, ਇਸ ਨੂੰ ਸਮਝਣ ਦੇ ਲਈ ਇਹ ਜ਼ਰੂਰੀ ਸੀ ਕਿ ਤੁਸੀਂ ਜਦੋਂ ਨਿਯਮ ਬਣਾ ਰਹੇ ਹੋ ਤੇ ਨਿਯਮ ਬਣਾ ਰਹੇ ਹੋ ਕਿ ਵੀ ਇਸ ਭਾਈਚਾਰੇ ਨਾਲ ਵਿਤਕਰਾ ਨਾ ਹੋਵੇ। ਉਹ ਕਹਿੰਦੇ ਕਿ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਇਹਨਾਂ ਨਾਲ ਕਈ ਮਾਮਲਿਆਂ 'ਚ ਧੱਕੇਸ਼ਾਹੀ ਹੁੰਦੀ ਹੈ। ਜੀ ਜੀ ਬਿਲਕੁਲ। ਉਸ ਨੂੰ ਰੋਕਣ ਦੇ ਲਈ ਅਸੀਂ ਇਹ ਨਵੇਂ ਨਿਯਮ ਬਣਾਏ ਕਿ ਕਮੇਟੀਆਂ ਬਣਨਗੀਆਂ, SC ਦੀਆਂ, ST ਦੀਆਂ, OBC ਦੀਆਂ, ਮਤਲਬ ਕਿ ਸੰਸਥਾਵਾਂ ਬਣਨਗੀਆਂ ਜੀ, ਸੁਸਾਇਟੀਆਂ ਬਣਨਗੀਆਂ। ਉਹਨਾਂ ਕੋਲ ਕੋਈ ਵੀ ਮਤਲਬ ਕਿਸੇ ਤਰ੍ਹਾਂ ਦਾ ਵੀ ਵਧੀਕੀ ਹੋਵੇ, ਵਿਤਕਰਾ ਹੋਵੇ, ਉਹਦੀ ਰਿਪੋਰਟ ਲੈ ਕੇ ਇਹ ਜਾ ਸਕਦੇ ਨੇ ਉਹਨਾਂ ਕੋਲ। ਜੀ ਜੀ। ਹੁਣ ਇਸ ਚੀਜ਼ ਨੂੰ ਜਰਨਲ ਵਰਗ ਨੇ ਇਸ ਤਰੀਕੇ ਨਾਲ ਲਿਆ ਕਿ ਤੁਸੀਂ ਬਿਨਾਂ ਸਾਡਾ ਨਾਂ ਲਿਖਿਆ, ਬਿਨਾਂ ਸਾਡੀ ਗੱਲ ਕੀਤੀ, ਸਾਨੂੰ ਮੁਜਰਮ ਠਹਿਰਾਤਾ ਉਹਨਾਂ ਸਾਹਮਣੇ। ਜੀ ਸਹੀ ਹੈ ਕਿ ਸਾਨੂੰ ਤਾਂ ਤੁਸੀਂ ਇਹ ਬਣਾਤਾ ਕਿ ਅਸੀਂ ਉਹ ਵਿਤਕਰਾ ਕਰਦੇ ਹਾਂ। ਉਹ ਕਹਿੰਦੇ ਜਦੋਂ ਕਿ ਕਾਲਜਾਂ ਯੂਨੀਵਰਸਿਟੀਆਂ ਪੱਧਰਾਂ ਤੇ ਤਾਂ ਬੱਚੇ ਤੇ ਉੱਪਰ ਉੱਠ ਚੁੱਕੇ ਨੇ। ਸਹੀ ਗੱਲ, ਬਿਲਕੁਲ। ਉਹ ਤਾਂ ਇਕੱਠੇ ਵਿਚਰਦੇ ਨੇ, ਇਕੱਠੇ ਖਾਂਦੇ ਨੇ, ਇਕੱਠੇ ਪੀਂਦੇ ਨੇ। ਜੇ ਗੜਬੜ ਹੈ ਤਾਂ ਤੁਹਾਡੀਆਂ ਦਾਖਲਾ ਸਿਸਟਮ 'ਚ, ਤੁਹਾਡੇ ਨਿਯਮਾਂ 'ਚ, ਤੁਹਾਡੇ ਪੜ੍ਹਾਈ ਵਾਲੇ ਤਰੀਕਾਕਾਰ 'ਚ, ਤੁਹਾਡੀਆਂ ਨੌਕਰੀ ਪੇਸ਼ੇ ਵਾਲੇ 'ਚ, ਉਹਨਾਂ 'ਚ ਹੈ। ਉਹ ਢਾਂਚਾ ਦਰੁਸਤ ਕਰਨ ਦੀ ਬਜਾਏ ਤੁਸੀਂ ਜਿਹੜੀ ਆਹ ਗੱਲ ਲੈ ਕੇ ਆ ਰਹੇ ਹੋ ਕਿ ਇਹਦੇ ਨਾਲ ਤਾਂ ਵਿਤਕਰਾ ਵਧੂਗਾ ਜੀ, ਵਧੂਗਾ। ਸਹੀ ਗੱਲ। ਇਹਦੇ ਨਾਲ ਤਾਂ ਤੁਸੀਂ ਸਾਨੂੰ ਵਰਗ ਵੰਡ ਕਰਤੀ। ਇਸ ਤੋਂ ਜਰਨਲ ਵਰਗ ਨਿਰਾਸ਼ ਹੋ ਕੇ ਬਾਹਰ ਨਿਕਲਿਆ ਜੀ। ਜਦੋਂ ਕਿ ਆਪਾਂ ਜਿਹੜੇ ਸੂਬੇ 'ਚ ਬੈਠੇ ਆ, ਗੁਰੂ ਸਾਹਿਬ ਦੀ ਕਿਰਪਾ ਸਦਕਾ ਆਪਣੇ ਸੂਬੇ ਬਹੁਤ ਇਹਨਾਂ ਮਸਲਿਆਂ ਤੋਂ ਅਗਾਂਹ ਵੱਧ ਚੁੱਕੇ ਨੇ। ਪਰ ਅਜੇ ਵੀ ਕਈ ਸੂਬਿਆਂ 'ਚ ਬਹੁਤ ਮਾੜੀ ਸਥਿਤੀ ਆ ਜੀ, ਹੈ ਨਾ। ਪਰ ਉਹਨੂੰ ਨਜਿੱਠਣ ਦੇ ਲਈ ਸਰਕਾਰ ਜਿਹੜੇ ਫਾਰਮੂਲੇ ਤੇ ਲਿਆ ਰਹੀ ਹੈ, ਕਿਤੇ ਇਹ ਨਾ ਹੋਵੇ ਕਿ ਉਹ ਟਕਰਾਅ ਪੈਦਾ ਕਰ ਦੇਵੇ, ਹੋਰ ਵਰਗ ਵੰਡ ਕਰ ਦੇਵੇ, ਹੋਰ ਧਿਰਾਂ ਨੂੰ ਮਜ਼ਬੂਤ ਕਰ ਦੇਵੇ, ਹੋਰ ਲੀਹ ਪੱਕੀ ਕਰ ਦੇਵੇ ਜੀ। ਸਹੀ। ਤੁਸੀਂ ਉਹ ਲੀਹ ਮਿਟਾਉਣੀ ਸੀ, ਜਾਂ ਤਾਂ ਫਿਰ ਇਹ ਹੁੰਦਾ ਪ੍ਰਵੀਨ ਜੀ ਕਿ ਇਹਦੇ ਵਿੱਚ ਸਾਰੇ ਵਰਗਾਂ ਦੀਆਂ ਸੁਸਾਇਟੀਆਂ, ਕਮੇਟੀਆਂ ਬਣਨ ਦੀ ਕਵਾਇਦ ਹੁੰਦੀ। ਸਾਰਿਆਂ ਤੋਂ ਲੈ ਲੈਂਦੇ ਬੰਦੇ, ਸਾਰਿਆਂ ਦੀਆਂ ਕਮੇਟੀਆਂ ਬਣਦੀਆਂ ਕਿ ਜਿਹਦੇ ਨਾਲ ਵਿਤਕਰਾ ਆਊਗਾ ਆਪਣੀ ਕਮੇਟੀ ਕੋਲ ਚੱਲ ਜਾਓ ਜੀ, ਹੈ ਨਾ। ਤੇ ਜੇ ਜਰਨਲ ਵਰਗ ਨਾਲ ਵਿਤਕਰਾ ਹੁੰਦਾ ਹੀ ਨਹੀਂ ਤਾਂ ਉਹ ਕਮੇਟੀਆਂ ਕੋਲ ਆਉਂਦਾ ਹੀ ਨਾ ਮਸਲਾ। ਕਿੰਨਾ ਕੁ ਮਸਲਾ ਆਉਂਦਾ ਜੀ। ਸਹੀ ਹੈ। ਆਪੇ ਉਹ ਡੰਮੀ ਪਈ ਰਹਿੰਦੀ ਤੇ ਇੱਧਰ ਵਾਲੇ ਮਸਲੇ ਆ ਜਾਂਦੇ ਜੀ, ਫਿਰ ਉਹਦੇ ਹੱਲ ਵਾਲੀ। ਪਰ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਤਾਂ ਇਹਦੇ ਵਿੱਚ ਰੈਗਿੰਗ ਤੱਕ ਨਹੀਂ ਸ਼ਾਮਲ ਕੀਤੀ। ਰੈਗਿੰਗ ਤੇ ਤਾਂ ਹਰ ਬੱਚਿਆਂ ਦਾ ਵਿਤਕਰਾ ਹੁੰਦਾ। ਜਾਂ ਤਾਂ ਤੁਸੀਂ ਇਹੋ ਜਿਹਾ ਕੋਈ ਨਿਯਮ ਬਣਾਇਆ ਹੁੰਦਾ ਕਿ ਰੈਗਿੰਗ ਹੋਣ ਲਈ ਆਹ ਕਮੇਟੀ ਕੋਲ ਜਾਣਾ। ਤੇ ਇਸ ਲਈ ਕਹਿੰਦੇ ਕਿ ਇਹਦੇ ਪਿੱਛੇ ਵੀ ਕੋਈ ਰਾਜਨੀਤਿਕ ਫਰੇਮ ਤਾਂ ਨਹੀਂਗਾ। ਸਹੀ ਗੱਲ ਹੈ, ਬਿਲਕੁਲ। ਸੋ ਮਾਨਯੋਗ ਸੁਪਰੀਮ ਕੋਰਟ ਨੇ ਫਿਲਹਾਲ ਇਹ ਰੋਕ ਲਾ ਕੇ, ਕਿਉਂਕਿ ਦੇਸ਼ ਭਰ 'ਚ ਪ੍ਰਦਰਸ਼ਨ ਸ਼ੁਰੂ ਹੋ ਗਏ ਸੀ ਤੇ ਇਹੋ ਜਿਹੇ ਪ੍ਰਦਰਸ਼ਨਾਂ ਸ਼ਰਾਰਤੀ ਅਨਸਰਾਂ ਨੂੰ ਕਈ ਵਾਰ ਮੌਕਾ ਮਿਲ ਜਾਂਦਾ। ਕਿਤੇ ਵੀ ਕੋਈ ਸ਼ਰਾਰਤ ਕਰਨ ਦਾ ਤੇ ਟਕਰਾਅ ਪੈਦਾ ਹੁੰਦਾ ਤੇ ਉਹਦੇ ਵਿੱਚੋਂ ਰਾਜਨੀਤਿਕ ਤਰ੍ਹਾਂ ਲਾਭ ਚੱਕਦੀਆਂ ਨੇ। ਬਿਲਕੁਲ। ਮਨੀਪੁਰ ਛੱਡਦਾ ਆਪਾਂ ਸਾਰਿਆਂ ਨੇ ਦੇਖਿਆ। ਸਹੀ ਆ, ਬਿਲਕੁਲ। ਸੋ ਇਸ ਲਈ ਮਾਨਯੋਗ ਸੁਪਰੀਮ ਕੋਰਟ ਨੇ ਸਮਾਂ ਰਹਿੰਦਿਆਂ ਇਹਦੇ ਤੇ ਫਿਲਹਾਲ ਰੋਕ ਲਾਈ ਹੈ ਜੀ, ਔਰ ਸਰਕਾਰ ਨੂੰ ਇਹਦੇ ਉੱਤੇ ਨਵਾਂ ਨਿਯਮ ਦੇ ਨਵੇਂ ਡਰਾਫਟ ਤਿਆਰ ਕਰਨ ਦੀ ਹਦਾਇਤ ਕਰ ਦਿੱਤੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਕੀ ਸਰਕਾਰ ਸੁਪਰੀਮ ਕੋਰਟ ਦੀ ਮੰਨਦੀ ਹੈ, ਕਿਉਂਕਿ ਅੱਜ ਕੱਲ੍ਹ ਬਾਈਪਾਸ ਕਰਨ ਦੀ ਵੀ ਕਈ ਮਾਮਲੇ 'ਚ ਆਦਤ ਪੈ ਗਈ ਹੈ। ਸੋ ਉਹ ਕਿਸ ਤਰੀਕੇ ਕਰਨਾ ਕੇਂਦਰ ਅੱਗੇ ਵੱਧਦਾ, ਇਹ ਦੇਖਣ ਵਾਲੀ ਗੱਲ ਹੈ ਜੀ। ਸਹੀ ਹੈ। ਤੇ ਅਗਲੀ ਗੱਲ ਕਰੀਏ ਆਪਾਂ ਜਾਂਦੇ ਪਾਸਪੋਰਟ ਬਣਾਉਣ ਦੇ ਪੰਜਾਬੀਆਂ ਦੇ ਰੁਝਾਨ ਦੀ। ਇੱਕ ਵਾਰੀ ਆਪਾਂ ਰਿਪੋਰਟ ਵੀ ਸਾਂਝੀ ਕੀਤੀ ਸੀ ਵੀ ਜਿਹਦੇ ਵਿੱਚ ਆਪਾਂ ਦੱਸਿਆ ਸੀਗਾ ਕਿ ਪੰਜਾਬੀ
ਦੇਸ਼ ਭਰ ਦੇ ਵਿੱਚ 91ਵੇਂ ਨੰਬਰ ਤੇ ਨੇ ਤੇ ਕਿਹੜੇ ਸਾਲ ਦੇ ਵਿੱਚ ਕਿੰਨੀ ਵੱਡੀ ਗਿਣਤੀ ਦੇ ਵਿੱਚ ਪਾਸਪੋਰਟ ਬਣੇ ਨੇ। ਹੁਣ ਕਹਿੰਦੇ ਕਿ ਇੱਕ ਰਿਪੋਰਟ ਦਾਅਵਾ ਕਰਦੀ ਹੈ ਕਿ ਪੰਜਾਬੀਆਂ ਦਾ ਜਿਹੜਾ ਪਾਸਪੋਰਟ ਬਣਾਉਣ ਦਾ ਚਾਅ ਹੈ ਉਹ ਮੁੱਕ ਗਿਆ ਜੀ, ਲੱਥ ਗਿਆ। ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੀ ਜਵਾਨੀ ਵੱਡੀ ਗਿਣਤੀ 'ਚ ਵਿਦੇਸ਼ ਵੱਲ ਦਾ ਰੁਖ ਕੀਤਾ। ਪਹਿਲਾਂ ਕੰਮਾਂ ਕਾਰਾਂ ਦੇ ਹਵਾਲੇ ਨਾਲ ਆਪਾਂ ਗੱਲ ਕਰਦੇ ਆਏ ਹਾਂ ਕਿ ਲੋਕ ਰੁਜ਼ਗਾਰ ਲੱਭਣ ਲਈ, ਕੰਮ ਲੱਭਣ ਲਈ, ਪਰਿਵਾਰ ਇੱਥੇ ਇਕੱਲਾ ਜੀ ਉੱਧਰ ਜਾਂਦਾ ਸੀ, ਫਿਰ ਪਰਿਵਾਰ ਜਾਣ ਲੱਗ ਪਏ, ਫਿਰ ਬੱਚੇ ਪੜ੍ਹਾਈ ਸਟੱਡੀ ਵੀਜ਼ੇ ਤੇ ਜਾਂ ਵਰਕ ਵੀਜ਼ਿਆਂ ਤੇ ਜਾਣ ਲੱਗ ਪਏ। ਸੋ ਕਾਫੀ ਰੁਝਾਨ ਸਾਡਾ ਜ਼ਿਆਦਾ ਅਮਰੀਕਾ ਕੈਨੇਡਾ ਵੱਲ ਨੂੰ ਹੋਇਆ। ਪੰਜਾਬ ਤੋਂ ਜਿਵੇਂ ਕਹਿੰਦੇ ਨਾ ਟਰੱਕ ਭਰ ਕੇ, ਜਹਾਜ਼ ਭਰ ਕੇ ਅਮਰੀਕਾ ਕੈਨੇਡਾ ਲਈ ਉੜੇ। ਸੋ ਵੱਡੀ ਗਿਣਤੀ 'ਚ ਗਏ ਤੇ ਉਹਦੇ ਵਿੱਚ ਫਿਰ ਬਾਅਦ ਚੋਂ ਮਾਂ ਪਿਓ ਦੇ ਲਈ ਵੀ ਰਾਹ ਖੁੱਲਦਾ ਸੀਗਾ, ਉਹ ਵੀ ਜਾਂਦੇ ਸੀ, ਤਾਂ ਪਾਸਪੋਰਟ ਥੋਕ ਤੇ ਭਾਅ ਬਣਨ ਲੱਗ ਪਏ ਜੀ। ਪਰ ਅਚਾਨਕ ਆ ਪਿਛਲਾ ਸਾਲ ਲੱਖਾਂ ਦੀ ਗਿਣਤੀ 'ਚ ਇੱਕਦਮ ਗਿਰਾਵਟ ਆਈ ਆ। ਠੀਕ ਹੈ। ਹੁਣ ਇਹਦੇ ਪਿੱਛੇ ਕਈ ਕਾਰਨ ਹੋ ਸਕਦੇ ਆ। ਇਹਦੇ ਪਿੱਛੇ ਇੱਕ ਕਾਰਨ ਇਹ ਵੀ ਹੈ ਕਿ ਹੋਰ ਕਈ ਮੁਲਕਾਂ ਦੇ ਰਾਹ ਖੁੱਲ ਗਏ। ਬੱਚਿਆਂ ਨੇ ਕੈਨੇਡਾ ਦੀ ਬਜਾਏ ਉੱਧਰ ਦਾ ਰੁਖ ਕੀਤਾ। ਪਰ ਸੱਚਾਈ ਇਹ ਆ ਕਿ ਅਜੇ ਵੀ ਸਾਨੂੰ ਕੈਨੇਡਾ ਅਮਰੀਕਾ ਸੁਖਾਲਾ ਲੱਗਦਾ ਸੀ, ਤੇ ਕੈਨੇਡਾ ਅਮਰੀਕਾ ਦੀ ਜੋ ਅੱਜ ਸਥਿਤੀ ਆ, ਖਾਸ ਕਰਕੇ ਕੈਨੇਡਾ ਦੀ ਜੋ ਆਰਥਿਕ ਹਾਲਤ ਹੈ, ਉੱਥੇ ਰਹਿਣਾ ਮਹਿੰਗਾ ਹੋ ਗਿਆ, ਖਾਣਾ ਪੀਣਾ ਮਹਿੰਗਾ ਹੋ ਗਿਆ, ਕੰਮ ਮਿਲਣਾ ਮੁਸ਼ਕਲ ਹੋ ਗਿਆ, ਪੜ੍ਹਾਈ ਤੋਂ ਬਾਅਦ ਪੱਕੇ ਹੋਣ ਦੀਆਂ ਸੰਭਾਵਨਾਵਾਂ ਘਟਣ ਲੱਗ ਪਈਆਂ। ਇਸੇ ਤਰ੍ਹਾਂ ਟਰੰਪ ਦੇ ਆਉਣ ਤੋਂ ਬਾਅਦ ਅਮਰੀਕਾ 'ਚ ਜਿਹੋ ਜਿਹਾ ਮਤਲਬ ਆਰ ਬਿਹਾਰ ਵਿਗੜਿਆ ਹੈ ਨਾ, ਕਿ ਜੀ ਪਤਾ ਨਹੀਂ ਕਿਹਨੂੰ ਕੱਢ ਦੇਣਗੇ, ਕਿਹਨੂੰ ਰੱਖਣਗੇ, ਕਿਹੜਾ ਜਾ ਪਾਊ, ਕਿਹੜਾ ਨਹੀਂ, ਹੈ ਨਾ, ਕੀ ਉੱਥੇ ਬਣਨਾ ਕੀ ਨਹੀਂ। ਸੋ ਇਸ ਡਰ ਭੈ ਦੇ ਵਿੱਚ ਅਮਰੀਕਾ ਕੈਨੇਡਾ ਜਾਣ ਦੀ ਆਮਦ ਘਟੀ। ਤੇ ਜਦੋਂ ਬੱਚੇ ਨਹੀਂ ਉਧਰ ਨੂੰ ਜਾਣਗੇ ਤਾਂ ਉਹਨਾਂ ਦੇ ਮਾਪਿਆਂ ਦੇ ਜਾਣ ਦੀ ਵੀ ਕਵਾਇਦ ਘਟਦੀ, ਫਿਰ ਉਹ ਵੀ ਪਾਸਪੋਰਟ ਇਹਦਾ ਮਤਲਬ ਗਿਣਤੀ 'ਚ ਘਟੇ। ਬੇਸ਼ੱਕ ਬੱਚੇ ਅੱਜ ਕੱਲ੍ਹ ਹੋਰ ਕੰਟਰੀਆਂ ਦਾ ਰੁਖ ਕਰ ਰਹੇ ਨੇ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ ਕੰਟਰੀਆਂ, ਇੱਥੋਂ ਤੱਕ ਕਿ ਜਦੋਂ ਰੂਸ ਯੂਕਰੇਨ ਦੀ ਜੰਗ ਲੱਗੀ ਤਦ ਪਤਾ ਲੱਗਾ ਯੂਕਰੇਨ ਵਰਗੇ ਮੁਲਕ 'ਚ ਵੀ ਸਾਡੇ ਬੱਚੇ ਪੜ੍ਹਦੇ ਨੇ, ਹੈ ਨਾ। ਸੋ ਇਸ ਲਈ ਇਹ ਨਹੀਂਗਾ ਕਿ ਨਹੀਂ ਜਾ ਰਹੇ, ਪਰ ਉਨੀ ਤਾਦਾਦ 'ਚ ਉਨੀ ਗਿਣਤੀ 'ਚ ਨਹੀਂ ਜਾ ਰਹੇ। ਮੈਂ ਕੱਲ ਚਰਨਜੀਤ ਭੁੱਲਰ ਦੀ ਅੰਕੜਾ ਭਰਪੂਰ ਰਿਪੋਰਟ ਦੇਖ ਰਿਹਾ ਸੀ, ਉਹਦੇ ਵਿੱਚ ਇਹ ਵਿਸਥਾਰ ਤੇ ਜਾਣਕਾਰੀ ਸੀ ਕਿ 2014 ਤੋਂ ਲੈ ਕੇ 2025 ਤੱਕ ਇਹਦੇ ਵਿੱਚ 3 ਸਾਲ ਅਜਿਹੇ ਆਏ, 2022, 2023, 2024, 3 ਸਾਲਾਂ 'ਚ ਕੋਕ ਦੇ ਹਿਸਾਬ ਨਾਲ ਪਾਸਪੋਰਟ ਬਣੇ। ਇੱਕਦਮ ਉਹਦੇ ਵੱਡਾ ਇਜ਼ਾਫਾ ਹੋਇਆ। ਹੋ ਸਕਦਾ ਇਹ ਕਰੋਨਾ ਕਾਲ ਤੋਂ ਬਾਅਦ ਦਾ ਦੌਰ ਇੱਕਦਮ ਹੋਵੇ ਕਿ ਫਟਾਫਟ ਬਣਾਓ ਤੇ ਇੱਥੋਂ ਨਿਕਲੋ ਜੀ, ਭੀੜ ਭੜੱਕੇ ਨਾਲ ਜੀ, ਖੁੱਲੀ ਥਾਂ ਤੇ ਜਾਓ ਜੀ, ਜਾਂ ਇੱਥੇ ਕੰਮ ਕਰ ਰਬੜੋਗੇ ਇਸ ਲਈ ਜਾਓ, ਜੋ ਵੀ ਹੋਵੇ। ਇਹ 3 ਬਾਰੇ ਪੈਰ ਮੈਂ ਹਰਿਆਣੇ ਨੂੰ ਵੀ ਦੇਖ ਰਿਹਾ ਸੀ ਜੀ। ਪੰਜਾਬ ਦਾ ਛੋਟਾ ਭਰਾ ਤਾਂ ਉਹ ਵੀ ਹਰਿਆਣਾ ਵੀ ਨਾਲ ਹੀ ਤੁਰਿਆ ਆਉਂਦਾ। ਮਤਲਬ ਸਾਡੇ ਮੁਕਾਬਲੇ ਚਾਹੇ ਪਾਸਪੋਰਟ ਘੱਟ ਬਣਦੇ ਨੇ, ਪਰ ਉੱਥੇ ਵੀ 2023, 2022, 2023, 2024 3 ਸਾਲਾਂ 'ਚ ਉੱਥੇ ਵੀ ਬਹੁਤ ਵੱਧ ਬਣੇ ਨੇ, ਤੇ 2025 'ਚ ਉੱਥੇ ਵੀ ਗਿਰਾਵਟ ਆ ਗਈ ਜੀ। ਆ ਮੇਰੇ ਕੋਲ ਰਿਪੋਰਟ ਪਈ ਆ, 2014 ਦੇ ਵਿੱਚ ਪੰਜਾਬ 'ਚ ਸਿਰਫ 5.5 ਲੱਖ 5,48,000 ਪਾਸਪੋਰਟ ਬਣੇ। ਠੀਕ ਹੈ। ਤੇ 2015 'ਚ ਜਾ ਕੇ ਇਹ ਗਿਣਤੀ 6,65,000 ਦੇ ਨੇੜੇ ਚਲੀ ਗਈ। ਇਸੇ ਤਰ੍ਹਾਂ 2021 ਦੇ ਵਿੱਚ ਜਾ ਕੇ ਵੀ ਇਹ 6.5 ਲੱਖ ਦੇ ਗੇੜ 'ਚ ਰਹੀ। ਠੀਕ ਹੈ। ਪਰ 2022 ਦੇ ਵਿੱਚ ਵੱਧ ਕੇ ਸਿੱਧੀ 9,35,000 ਹੋ ਗਈ। 6.5 ਲੱਖ ਤੋਂ ਸਿੱਧੀ 9,35,000 ਜੀ। ਤੇ 2022 ਦੇ ਵਿੱਚ 9,35,000 ਬਣਦੇ ਆ, ਪਰ 2023 ਦੇ ਵਿੱਚ ਸਿੱਧੇ 12 ਲੱਖ ਬਣਦੇ ਆ, 11,94,000 ਪਾਸਪੋਰਟ। ਠੀਕ ਹੈ। ਅੱਛਾ। 9,35 ਤੋਂ ਸਿੱਧੀ 12 ਲੱਖ ਤੇ ਜਾ ਰਹੇ ਹਾਂ। ਅਗਲੇ ਸਾਲ 2024 ਚ ਵੀ ਘੱਟ ਨਹੀਂ, 10,60,000, 10.5 ਲੱਖ ਤੋਂ ਉੱਪਰ ਬਣ ਰਹੇ ਆ। ਅੱਛਾ। ਪਰ 2025 ਚ ਮਾਤਰ 7 ਲੱਖ ਰਹਿ ਗਏ। ਮਤਲਬ ਲਗਭਗ 3.5 ਲੱਖ ਤੋਂ ਵੱਧ ਪਾਸਪੋਰਟ ਘੱਟ ਬਣੇ, ਲਗਭਗ 3.5 ਲੱਖ, 7,08,000 ਪਾਸਪੋਰਟ ਬਣੇ। ਠੀਕ ਹੈ। 2025 ਇੰਨੀ ਗਿਰਾਵਟ, 3 ਲੱਖ ਤੋਂ 3.5 ਲੱਖ ਤੋਂ ਵੱਧ ਦੀ ਗਿਰਾਵਟ। ਇਹ ਇਸੇ ਤਰ੍ਹਾਂ ਪੈਰਲਲ ਹਰਿਆਣੇ ਚ 2014 ਦੇ ਵਿੱਚ ਮਾਤਰ 2 ਲੱਖ ਪਾਸਪੋਰਟ ਬਣਦਾ, 2,07,000। 2015 ਚ ਵੀ ਉੱਥੇ 2,46,000 ਪਾਸਪੋਰਟ ਬਣਦਾ। ਠੀਕ ਹੈ। 2021 ਦੇ ਵਿੱਚ ਵੀ ਉੱਥੇ ਕੋਈ ਜ਼ਿਆਦਾ ਨਹੀਂਗਾ, 2,88,000, 3 ਲੱਖ ਦੇ ਤੋਂ ਵੀ ਘੱਟ ਪਾਸਪੋਰਟ ਹੈ। ਪਰ ਜਿੱਦਾਂ ਹੀ 2022 ਆਇਆ, ਉੱਥੇ ਵੀ ਗਿਣਤੀ 4,84,000, 5 ਲੱਖ ਦੇ ਗੇੜ ਚ ਗਈ ਸਿੱਧੀ। ਮਤਲਬ 2,88 ਤੋਂ ਸਿੱਧੀ 5 ਲੱਖ ਦੇ ਕਰੀਬ, 4,80 ਤੋਂ ਉੱਪਰ। ਫਿਰ 2023 ਦੇ ਵਿੱਚ ਉੱਥੇ ਗਿਣਤੀ ਸਿੱਧੀ 5,82,000 ਤੇ ਗਈ। 2025 ਚ ਵੀ ਉੱਥੇ 5.5 ਲੱਖ ਤੋਂ ਵੱਧ ਪਾਸਪੋਰਟ ਬਣੇ 2024 ਚ, ਤੇ 2025 ਚ ਘਟ ਕੇ ਉੱਥੇ 4 ਲੱਖ ਦੇ ਗੇੜ ਚ ਆ ਗਏ। ਸੋ ਇਸ ਲਈ ਇਹ ਦੋਏ ਸੂਬੇ ਇੱਕੋ ਤਰੀਕਾਕਾਰ ਨਾਲ, ਇੱਕੋ ਸੱਭਿਆਚਾਰ, ਇੱਕੋ ਵਿਰਸਾ ਹੈ, ਸੋ ਇੱਕੋ ਤਰੀਕਾਕਾਰ ਨਾਲ ਸੋਚ ਰਹੇ ਨੇ। ਇਸ ਲਈ ਦੋਹਾਂ ਸੂਬਿਆਂ ਚ ਪਾਸਪੋਰਟ ਦੀ ਗਿਰਾਵਟ
ਇਹ ਦੱਸਦੀ ਹੈ, ਜਾਂ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ 'ਚ ਭਰਤੀ ਰੌਣਕ ਦੱਸਦੀ ਹੈ ਕਿ ਵਿਦਿਆਰਥੀਆਂ ਦਾ ਪਹਿਲਾਂ ਦੇ ਮੁਕਾਬਲੇ ਰੁਝਾਨ ਵਿਦੇਸ਼ਾਂ ਵੱਲ ਦਾ ਘਟਿਆ। ਪੰਜਾਬ ਦੇ ਛੋਟੇ ਕਸਬਿਆਂ ਤੋਂ ਲੈ ਕੇ ਵੱਡੇ ਸ਼ਹਿਰਾਂ ਤੱਕ ਉਹ ਕੰਮ ਜਿਨ੍ਹਾਂ ਨੂੰ ਛੋਟਾ ਮੰਨ ਕੇ ਪੰਜਾਬੀ ਮੂੰਹ ਮੋੜ ਲੈਂਦਾ ਸੀ, ਜਿਹਨੂੰ ਬਾਹਰਲੇ ਸੂਬਿਆਂ ਤੋਂ ਆ ਕੇ ਕਰਦੇ ਸੀ, ਵੱਡੀ ਗਿਣਤੀ ਸਾਡੇ ਨੌਜਵਾਨ ਕਰਨ ਲੱਗੇ ਨੇ, ਸੜਕਾਂ ਤੇ ਰੇਹੜੀਆਂ ਫੜੀਆਂ ਲਾ ਕੇ, ਹੈ ਨਾ। ਸਹੀ ਬਿਲਕੁਲ। ਸੋ ਇਸ ਲਈ ਦਾ ਮਤਲਬ ਜਵਾਨੀ ਉਰੇ ਰੁਕ ਰਹੀ ਆ, ਪਰ ਪਾਸਪੋਰਟ ਘੱਟ ਬਣਨਾ ਤੇ ਜਵਾਨੀ ਦਾ ਉਰੇ ਰੁਕਣਾ, ਸਰਕਾਰਾਂ ਦੇ ਚਿਹਰੇ ਤੇ ਮੈਨੂੰ ਅਜੇ ਵੀ ਕੋਈ ਫਿਕਰ ਨਹੀਂ ਨਜ਼ਰ ਆਉਂਦੀ ਕਿ ਉਹਨਾਂ ਦੇ ਰੁਜ਼ਗਾਰ ਲਈ ਕੁਝ ਸੋਚ ਕੇ ਆਉਣ। ਬਿਲਕੁਲ ਜੀ ਬਿਲਕੁਲ। ਪਹਿਲਾਂ ਤਾਂ ਉਹਨਾਂ ਦਾ ਬਚਾਅ ਹੋ ਜਾਂਦਾ ਸੀ ਕਿ ਚਲੋ ਅੱਧੀ ਤੋਂ ਵੱਧ ਤਾਂ ਚੱਲ ਗਏ, ਠੀਕ ਹੈ, ਅੱਧੇ ਕ ਨਸ਼ਿਆਂ 'ਚ ਤੁਰੇ ਫਿਰਦੇ ਨੇ, ਸਾਡਾ ਤਾਂ ਸਰਿਆ ਪਿਆ, ਸਾਨੂੰ ਕਿਹੜਾ ਰੁਜ਼ਗਾਰ ਦੇਣਾ ਪੈਣਾ। ਪਰ ਜਿੰਨੀ ਗਿਣਤੀ ਇੱਥੇ ਨੌਜਵਾਨੀ ਦੀ ਵਧੂਗੀ, ਉਨੀ ਸਰਕਾਰ ਦੀ ਜਵਾਬਦੇਹੀ ਵੀ ਵਧੂਗੀ। ਸਰਕਾਰ ਜਵਾਬ ਦੇਵੇ ਕਿ ਉਹਨਾਂ ਕੋਲ ਕੋਈ ਨੀਤੀ, ਕੋਈ ਯੋਜਨਾ ਇਹਨਾਂ ਲਈ ਹੈ, ਉਹ ਕੋਈ ਨਹੀਂ ਹੈ, ਉਹ ਕੋਈ ਨਜ਼ਰ ਨਹੀਂ ਆਉਂਦੀ। ਬਿਲਕੁਲ ਸਹੀ ਹੈ ਜੀ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਪੰਜਾਬੀ ਰੇਡੀਓ ਐਸਏ ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।